ਇਹ ਭਾਈ ਕੋਈ ਕਮੈਂਟਾਂ 'ਚ ਕਰਦੇ ਸੀ ਕਿ ਇਹ ਇੱਟਾਂ ਨਹੀਂ ਸਹੀ ਲੱਗਦੀਆਂ। ਨਹੀਂ ਤੁਸੀਂ ਉਹ ਭਾਈ ਕੀ ਕਹਿੰਦੇ ਸੀ ਬ੍ਰਿੰਜ ਹੈ ਬ੍ਰਿੰਜ ਕਿਵੇਂ ਕਿਹਾ ਬ੍ਰਿੰਜ। ਉਹਨਾਂ ਨੂੰ ਵੀ ਧੁੱਪ ਚੜ੍ਹਦੀ ਹੋਣੀ, ਉਹਨਾਂ ਦਾ ਮਾਲ ਵੀ ਭੁੱਖਾ ਹੋਣਾ ਵਾ। ਬਸ ਆਪਾਂ ਹੁਣ ਉੱਧਰ ਹੀ ਚੱਲੇ ਆ, ਆਪਣੇ ਪੱਠੇ ਪੈ ਗਏ ਆ। ਲਓ ਜੀ ਕਿਆਰੀਆਂ ਬਣਾਉਣ ਲੱਗ ਪਏ ਆ ਕਿ ਛੋਟੀਆਂ ਕਿਆਰੀਆਂ ਬਣਾ ਦਈਏ ਤਾਂ ਕਿ ਪਾਣੀ ਸੋਹਣਾ ਬੜਾ ਖੜਾ ਹੋ ਜਾਵੇ। ਤੇ ਉਧਰ ਚੱਲ ਪਿਆ ਵਾ ਪੈਪ। ਕਿਹੜਾ ਰੰਗ ਕਰਨਾ ਵਾ? ਮੇਰੇ ਹਿਸਾਬ ਨਾਲ ਇਦਾਂ ਦਾ ਕਰ ਦਈਏ, ਨੀਲਾ, ਚਿੱਟਾ ਨੀਲਾ ਹੀ ਸੋਹਣਾ ਲੱਗਣਾ। ਜਿਹੜਾ ਤੁਹਾਨੂੰ ਬਿਹਤਰ ਲੱਗਦਾ ਕਿਉਂ ਵੀ ਚਿੱਟਾ ਨੀਲਾ ਹੀ ਹੈ ਨਾ, ਚਿੱਟਾ ਨੀਲਾ ਤੈਨੂੰ ਵੀ ਸੋਹਣਾ ਉਹੀ ਰੰਗ ਲੱਗਦਾ। ਆ ਕੀ ਆ ਭਾਈ? ਇਹ ਭਾਜੀ ਗਿਲੂ। ਅੱਛਾ ਗਿਲੂ ਆ ਗਿਆ। ਤੇ ਇਹ ਜਿਹੜਾ ਚੂਨੇ 'ਚ ਪੈਣਾ ਤਾਂ ਕਿ ਚੂਨਾ ਪੱਕਾ ਰਵੇ। ਹਾਂ, ਮੀਂਹ ਕਣੀ ਦੇ ਨਾਲ ਖਰਾਬ ਨਾ ਹੋਵੇ। ਲਓ ਜੀ ਇਰਸ਼ਾਦ ਮਿਸਤਰੀ ਦੀ ਲੜੀ ਦੇ ਵਿੱਚ ਜਿਹੜਾ ਮਿਸਤਰੀ ਹੈ ਨਾ, ਅਸੀਂ ਸੱਦਿਆ ਹੋਇਆ ਤੇ ਲੱਗ ਗਿਆ ਕੰਮ ਨੂੰ। ਉਸਮਾਨ ਗਨੀ ਮਿਸਤਰੀ ਦਾ ਨਾਂ ਹੈ ਜੀ। ਬੜੀਆਂ ਸੋਹਣੀਆਂ ਯਾਦਾਂ ਸੀ ਇਸ ਕੁੜੀ ਦੀਆਂ, ਇਹਨੇ ਆਦਾ ਹੇਅਰ ਸਟਾਈਲ ਹੀ ਖਰਾਬ ਕਰ ਲਿਆ। ਚੱਲ ਜਾਨ ਅੱਧਾ ਹੀ ਜਰੀ ਜਾਣਾ। ਚੈੱਕ ਕਰੋ ਬਸ ਕਰੋ ਅੱਜ ਆਪ ਹੀ ਮੈਂ ਕਿਹਾ ਉਹ ਫੈਜ਼ ਨਹੀਂ ਆਇਆ ਤੇ ਮੈਂ ਕਿਹਾ ਫੈਜ਼ ਦਾ ਭਾਈ ਘੋੜੀ ਨੂੰ ਮਸਲਾ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ। ਜਿਨ੍ਹਾਂ ਨੇ ਕੱਲ ਦਾ ਵਲੌਗ ਦੇਖਿਆ ਹੋਇਆ ਵਾ ਉਹਨਾਂ ਨੂੰ ਪਤਾ ਕਿ ਆਪਾਂ ਕੱਲ ਕੀ ਕੀਤਾ ਸੀ, ਜਿਹੜੇ ਕੰਮ ਨਿਬੇੜੇ ਸੀ। ਤੇ ਅਲਹਮਦੁਲਿਲਾ ਅੱਜ ਫਿਰ ਆਪਾਂ ਕਾਫੀ ਜ਼ਿਆਦਾ ਕੰਮ ਨਿਬੇੜਨੇ ਆ। ਸਭ ਤੋਂ ਪਹਿਲੇ ਤੇ ਆਹ ਤੁਸੀਂ ਦੇਖੋ ਜਿਹੜਾ ਮਾਸ਼ਾਅੱਲਾ ਕੱਲ ਬਣ ਗਿਆ ਬੜਾ ਸੋਹਣਾ। ਅੱਜ ਇਹਦੇ ਵਿੱਚ ਆਪਾਂ ਛੱਡਾਂਗੇ ਪਾਣੀ, ਤੇ ਤਾਂ ਕਿ ਇਹ ਜਿਹੜੇ ਵਿੱਚ ਤੇ ਬੂਟੀ, ਜੜੀ ਬੂਟੀ, ਘਾਹ ਜਾਂ ਇੱਟ ਵਗੈਰਾ ਉਹ ਉੱਗਿਆ ਵੀ ਦੇਣ। ਉਸ ਤੋਂ ਬਾਅਦ ਇਹਨੂੰ ਪੱਟ ਕੇ ਫਿਰ ਇਹਦੇ ਵਿੱਚ ਲੱਗੇਗਾ ਘਾਹ। ਅੱਜ ਸੋਹਣਾ ਬੜਾ ਇਹਦੇ ਵਿੱਚ ਪਾਣੀ ਛੱਡ ਕੇ ਇੱਥੇ ਜਗ੍ਹਾ 'ਤੇ ਬਣਾ ਕੇ ਨਾ ਆਪਾਂ ਕਿਆਰੀ, ਇਹਦੇ ਸੋਹਣੀ ਬੜੀ ਕਿਆਰੀ ਬਣਾ ਕੇ ਇਹਦੇ ਵਿੱਚ ਲਾਵਾਂਗੇ ਲਿਆ ਕੇ ਦਰਖਤ ਫੁੱਲਾਂ ਵਾਲੇ, ਜਿਹੜੇ ਖੂਬਸੂਰਤੀ ਵਾਸਤੇ ਪੌਦੇ ਹੁੰਦੇ ਆ। ਤੇ ਬਾਹਰਲੀ ਸਾਈਡ ਨੂੰ ਜਗ੍ਹਾ ਸਾਫ਼ ਕਰਕੇ ਇੱਥੇ ਲੱਗਣੇ ਆ ਵੱਡੇ ਪੌਦੇ। ਤੇ ਬਾਹਰ ਵਾਲੀ ਜਗ੍ਹਾ ਸਾਫ਼ ਕਰਨ ਵਾਸਤੇ ਇੱਥੋਂ ਇੱਟਾਂ ਜਿਹੜੀਆਂ ਆਪਾਂ ਚੱਕੀ ਜਾਂਦੇ ਆ। ਲਓ ਜੀ ਭੋਲੂ ਸੁਣਾ ਕੀ ਹਾਲ ਆ? ਹਾਂਜੀ ਅੱਲਾ ਸ਼ੁਕਰ, ਤੁਸੀਂ ਸੁਣਾਓ? ਅਲਹਮਦੁਲਿਲਾ। ਆਇਆ ਵਸੀਮ ਨੀਲਾ। अस्सलाम वालेकुम ब्लॉग वालियो, की हाल चाल है? ठीक करदे, उम्मीद करदे ਤੁਸੀਂ ਸਾਰੇ ਠੀਕ ਹੋਵੋਗੇ। ਹਾਂਜੀ ਹੋਰ ਸੁਣਾਓ, ਸਿਹਤਾਂ ਵੀ ਤਾਂ ਠੀਕ ਨੇ? ਅਸੀਂ ਚੱਕੀ ਜਾਂਦੇ ਇੱਟਾਂ। ਇਹ ਭਾਈ ਕੋਈ ਕਮੈਂਟਾਂ 'ਚ ਕਰਦੇ ਸੀ ਕਿ ਇਹ ਇੱਟਾਂ ਨਹੀਂ ਸਹੀ ਲੱਗਦੀਆਂ। ਨਹੀਂ ਤੁਸੀਂ ਉਹ ਭਾਈ ਕੀ ਕਹਿੰਦੇ ਸੀ ਬ੍ਰਿੰਜ ਹੈ ਬ੍ਰਿੰਜ ਕਿਵੇਂ ਕਿਹਾ ਬ੍ਰਿੰਜ। ਅਖੇ ਇਹ ਚੁੱਕੋ ਉਹ ਬ੍ਰਿਕਸ। ਮੈਨੂੰ ਸਮਝ ਨਹੀਂ ਆਈ ਇਹਨੇ ਕੀ ਕਿਹਾ। ਇਹ ਨਾ ਕੱਲ ਕਹੀ ਜਾਵੇ ਬ੍ਰਿਕਸ ਬ੍ਰਿੰਜ ਚੱਕੋ ਬ੍ਰਿੰਜ। ਮੈਂ ਕਿਹਾ ਬ੍ਰਿੰਜ ਕੀ ਸੀ? ਉਹ ਫਿਰ ਮੈਨੂੰ ਜ਼ਿਹਨ 'ਚ ਆਇਆ ਵੀ ਬਾਈ ਨੇ ਕਿਸੇ ਨੇ ਕਮੈਂਟ ਕੀਤਾ ਕਿ ਬ੍ਰਿਕਸ ਚੱਕੋ, ਮੈਂ ਇੱਟਾਂ। ਮੈਂ ਤੈਨੂੰ ਪੁੱਛਿਆ ਸੀ ਇਹ ਕੀ ਬ੍ਰਿਜ ਕਿਹਨੂੰ ਕਹਿੰਦੇ? ਉਹਨਾਂ ਨੇ ਕਿਹਾ ਇੱਟਾਂ। ਹਾਂ। ਮੈਂ ਕਿਹਾ ਚਲੋ ਇੱਟਾਂ ਚੁੱਕ ਲੈਨੇ ਆ ਭਾਈ। ਇਹ ਗੱਲ ਦਾ ਇੱਟਾਂ ਨਹੀਂ ਕਹਿੰਦਾ ਸੀ, ਕਹਿੰਦਾ ਸੀ ਬ੍ਰਿੰਜ ਚੱਕੋ। ਬ੍ਰਿਜ ਠੀਕ ਹੈ ਬਾਈ। ਲੋ ਜੀ ਚੱਕੀ ਜਾਂਦੇ ਆ, ਕੋਈ ਨਹੀਂ ਫਿਰ ਲੈਣ ਦੇ। ਤੇ ਐਂਬਰ ਰਾਣੀ ਛੱਡਤੀ ਆ ਵਸੀਮ ਨੇ ਆਪਦੇ ਬਿਹਾਫ ਤੇ ਖੁੱਲੀ। ਕਹਿੰਦਾ ਇਹ ਕਿਤੇ ਨਹੀਂ ਜਾਂਦੀ, ਇਹਨੂੰ ਖੁੱਲੀ ਛੱਡੋ, ਜੇ ਭੱਜ ਗਈ ਤੇ ਮੈਂ ਫੜ ਕੇ ਲਿਆਉਂਗਾ। ਸੋ ਇਹਨੇ ਹੁਣ ਛੱਡੀ ਹੋਈ ਆ ਤੇ ਉਹ ਆਦੀ ਮੌਜ ਮਸਤੀ 'ਚ ਫਿਰਦੀ ਪਈ ਆ। ਪਤਾ ਨਹੀਂ ਕਿੱਧਰ ਨੂੰ ਜਾਏਗੀ, ਰੁਕੇਗੀ, ਕੀ ਕਰੇਗੀ। ਜੋ ਵੀ ਹੋਏਗਾ ਤੁਸੀਂ ਦੇਖੋਗੇ ਨਾਲ ਦੀ ਨਾਲ ਅੱਜ ਦੇ ਵਲੌਗ ਦੇ ਵਿੱਚ। ਤੇ ਅੱਲਾ ਰੱਖੇ ਖੈਰ ਸੁੱਖ। ਆ ਇੱਕ ਵਾਰੀ ਚੱਕ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਅਗਲਾ ਕੰਮ ਦੱਸਦੇ ਹਾਂ। ਵਲੌਗ ਨਾਲ ਜੁੜ ਕੇ ਰਹਿਣਾ। ਜੇ ਵਲੌਗ ਵਧੀਆ ਲੱਗਾ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤੇ ਵਲੌਗ ਪੂਰਾ ਦੇਖਣਾ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ। ਲਓ ਜੀ ਆ ਗਾਡਰ ਆ ਗਿਆ ਆਪਣਾ। ਕੀ ਰੰਗ ਕਰਵਾ ਕੇ ਲਿਆਏ ਆ? ਸੰਭਾਲ ਕੇ ਰੱਖਾਂਗੇ। ਭਾਈ ਇਹਨਾਂ ਨੂੰ ਕਿਹਾ ਸੀ ਓਹੋ ਇੱਥੇ ਰੱਖਣਾ, ਚੱਕਲ ਜੋ ਇਹਨੂੰ, ਚੱਕਲ ਜੋ ਯਾਰ ਇਹਨੂੰ। ਹੈ ਘੋੜੀ ਦੀ ਛੱਤ ਆ? ਨਹੀਂ ਘੋੜੀ ਵਾਸਤੇ ਹੀ ਆ ਇਹ। ਚਲੋ ਯਾਰ ਚੱਕ ਕੇ ਇਹਨੂੰ ਰੱਖਿਓ। ਲੋ ਜੀ ਪੱਠੇ ਕੁਦਰ ਲੱਗ ਪਏ ਆ, ਪੱਠੇ ਕੁਦਰ ਲੈਣ ਪਾ ਲਈਏ, ਫਿਰ ਹੁੰਨੇ ਆ ਦੂਜੇ ਕੰਮ ਵੀ ਸ਼ੁਰੂ। ਲੋ ਜੀ ਪੱਠੇ ਕੁਤਰੀ ਜਾਂਦੇ ਸੀ ਤੇ ਮੈਂ ਕਿਹਾ ਇਹ ਲੱਗਿਆ ਦੋਵੇਂ ਜਣੇ ਤੇ ਆਪਾਂ ਪਾ ਲਈਏ ਨਾਲ ਜਿਆਦਾ, ਮਤਲਬ ਮਗਰੇ ਭਰ ਕੇ ਦਿੰਦੇ ਆ ਤੇ ਫਿਰ ਟੀਮ ਚੁੱਕ ਕੇ ਛੱਡ ਦੂਗਾ। ਕਿੰਨੇ ਮਗਰੇ ਹੋ ਗਏ ਅੰਦਰ ਭਲਾ? ਚੰਗਾ ਪਾ ਨਾ ਫਿਰ। ਪੱਠੇ ਮਾਸ਼ਾਅੱਲਾ ਵਾਵਾ ਵੱਡੇ ਆ। ਆਪਾਂ ਨਾ ਸਾਹਮਣੇ ਵਾਲਾ ਕਿੱਲਾ ਵੇਲਾ ਕਰਨਾ ਵਾ, ਮੱਕੀ ਬੀਜਣੀ ਆ ਉੱਥੇ, ਤਾਂ ਕਰਕੇ ਦੱਬ ਕੇ ਪੱਠੇ ਵੱਢਣ ਦੇ ਅੱਜ ਕੱਲ। ਤੇ ਹੁਣ ਹੌਲੀ ਹੌਲੀ ਮਾਸ਼ਾਅੱਲਾ ਆਈ ਜਾਂਦਾ ਵਾ ਸਿਆਲਾ, ਮਤਲਬ ਮੌਸਮ ਠੀਕ ਹੋ ਰਿਹਾ ਨਾ,
ਤੇ ਹੁਣ ਪੱਠੇ ਮਾਲ ਵੀ ਬਹੁਤੇ ਚੱਕੂਗਾ ਤੇ ਉਸ ਤੋਂ ਬਾਅਦ ਮੋਟਾ ਵੀ ਹੋਊਗਾ। ਅਸਲ ਦੇ ਵਿੱਚ ਇਹ ਗਾਵਾਂ ਇਦਾਂ ਦੇ ਮੌਸਮ ਦੇ ਵਾਸਤੇ ਬਣੀਆਂ ਹੀ ਨਹੀਂ ਹੈ। ਆਪਣੇ ਬਹੁਤੇ ਨਾ ਗਰਮੀ ਜ਼ਿਆਦੀ ਹੁੰਦੀ ਹੈ। ਚੌਲਿਸਤਾਨੀ ਸਾਹੀਵਾਲ ਨਸਲ, ਸਾਹੀਵਾਲ ਤੋਂ ਸਾਡਾ ਜ਼ਿਲ੍ਹਾ ਵਾ। ਪੱਠਾ ਤਿੰਨ ਤੇ ਪਾਈਦਾ ਜਿੰਨੇ ਖਾਣ। ਨਹੀਂ ਉਹ ਤਾਂ ਫਿਰ ਸਹੀ ਹੈ ਨਾ, ਪੱਠੇ ਫੁੱਲ ਕੇ ਪਾ। ਕੋਈ ਬੰਦੇ ਹੁੰਦੇ ਆ ਨਾ ਉਹ ਥੋੜੇ ਥੋੜੇ ਪਾ ਕੇ ਤੁਸੀਂ ਪਾ ਗੁਜ਼ਾਰਾ ਕਰ ਲੈਂਦੇ, ਆਪਾਂ ਨਿਗਰ ਹੀ ਪਾਉਂਦੇ ਆ। ਟਰੈਕਟਰ ਬਾਹਰ ਕਰ ਦੇ। ਟਰੈਕਟਰ ਯਾਰ ਉਹਨਾਂ ਵਾਸਤੇ ਲਿਜਾਣਾ ਸੀ। ਕਿਉਂ ਵੀ ਉਹਨਾਂ ਵਿਚਾਰਿਆਂ ਦਾ ਟਰੈਕਟਰ ਉੱਥੇ ਬੰਦ ਹੋ ਗਿਆ ਯਾਰ, ਉਹ ਤਾਂ ਸਟਾਰਟ ਕਰਵਾਏ ਹੁੰਦੇ ਧੱਕੇ ਲਵਾ ਕੇ। ਉਹਨਾਂ ਨੂੰ ਵੀ ਧੁੱਪ ਚੜ੍ਹਦੀ ਹੋਣੀ, ਉਹਨਾਂ ਦਾ ਮਾਲ ਵੀ ਭੁੱਖਾ ਹੋਣਾ ਵਾ। ਬਸ ਆਪਾਂ ਹੁਣ ਉੱਧਰ ਹੀ ਚੱਲੇ, ਆਪਣੇ ਪੱਠੇ ਪੈ ਗਏ ਆ। ਰੁਕ ਜਾ, ਪੱਠੇ ਪਾਤੇ, ਹੁਣ ਆਪਾਂ ਰੋਟੀ ਖਾ ਕੇ ਫਿਰ ਆਪਣੇ ਹੁਣ ਨਾ ਪੱਠੇ ਬਸ ਪਾਤੇ। ਉਹਦੇ ਮਾਈਕ ਨਹੀਂ ਲੱਗਾ, ਉਹਦੀ ਆਵਾਜ਼ ਤਾਂ ਸ਼ਾਇਦ ਘੱਟ ਹੁੰਦੀ ਹੋਵੇ। ਤੇ ਬੜੇ ਭਰਾ ਕਹਿੰਦੇ ਸੀ ਮਾਈਕ ਦਾ ਵੀ ਯਾਰ ਮਾਈਕ ਲੈ ਕਰੋ, ਆਵਾਜ਼ ਮਾਈਕ ਹੈਗੇ ਆ ਵੀਰੇ ਮੇਰੇ ਕੋਲੇ। ਸਿਰਫ ਰੌਲਾ ਇਹ ਬਣ ਜਾਂਦਾ ਵਾ ਕਿ ਮੈਨੂੰ ਜ਼ੇਨ 'ਚ ਨਹੀਂ ਰਹਿੰਦਾ, ਜਦੋਂ ਬਾਹਰ ਕੰਮਕਾਰ ਕਰੀਦਾ ਨਾ ਉਦੋਂ ਪਤਾ ਨਹੀਂ ਲੱਗਦਾ ਮਾਈਕ ਦਾ ਵੀ ਮਾਈਕ ਲਾਉਣਾ ਸੀ ਇਹ ਉਹ, ਤਾਂ ਕਰਕੇ। ਉਹ ਉਹਨਾਂ ਦਾ ਟਰੈਕਟਰ ਬੰਦ ਆ, ਉਹ ਵੇ ਕਿੱਥੇ ਉਹਨਾਂ ਨੇ ਕੀਤਾ ਹੋਇਆ ਵਾ ਖੜਾ ਪੂਲੀ ਜਿਹੀ ਦੇ ਉੱਤੇ, ਹੈ ਨਾ। ਯਾਰ ਭੋਲੇ ਮੇਰਾ ਵੀਰ ਇਹ ਕੰਮ ਕਰ, ਟਰੈਕਟਰ ਲੈ ਜਾ ਤੇ ਨਾਲ ਨਾ ਹੈਂ ਮੈਂ ਆਪ ਜਾਣਾ। ਆ ਤੁਸੀਂ ਨਾ ਪੱਠੇ ਇਕੱਠੇ ਕਰ ਦਿਓ ਪਰੇ ਨੂੰ ਸਾਰੇ, ਅਸੀਂ ਕਰ ਦਿੰਨੇ ਆ। ਅੰਦਰ ਪੈ ਗਏ ਪੱਠੇ, ਅੰਦਰ ਪੈ ਗਏ ਪੱਠੇ। ਲਓ ਜੀ ਕਿਆਰੀਆਂ ਬਣਾਉਣ ਲੱਗ ਪਏ ਆ ਕਿ ਛੋਟੀਆਂ ਛੋਟੀਆਂ ਕਿਆਰੀਆਂ ਬਣਾ ਦਈਏ ਤਾਂ ਕਿ ਪਾਣੀ ਸੋਹਣਾ ਬੜਾ ਖੜਾ ਹੋ ਜਾਵੇ। ਤੇ ਉਧਰ ਚੱਲ ਪਿਆ ਵਾ ਪੈਪ। ਧੁੱਪ ਬੜੀ ਡਾਢੀ ਜੀ ਲੱਗੀ ਹੋਈ ਆ, ਚੈੱਕ ਕਰੋ ਜਰਾ। ਇਸ ਕਰਕੇ ਨਾ ਪਲੇਟਾਂ ਬੜੀਆਂ ਸੋਹਣੀਆਂ ਚੱਲਦੀਆਂ ਪਈਆਂ ਤੇ ਮੋਟਰ ਪਾਣੀ ਕੱਢਦੀ ਪਈ ਆ। ਲਓ ਜੀ ਵਸੀਮ ਸਾਹਿਬ, ਮੈਂ ਕਹਿੰਦਾ ਕਿਆਰੀ ਸੇਧ ਬਣਾ, ਸਿੱਧੀ ਬਣਾ ਭਾਈ। ਆ ਦੇਖ ਲਓ, 1 ਤੋਂ 2 6 ਕਿਆਰੀਆਂ ਬਣਨੀਆਂ ਵਾ। ਐਦਾਂ ਬਣਾਉਣੀਆਂ ਤੂੰ? ਹਾਂ ਠੀਕ ਆ। ਛੋਟੀਆਂ ਛੋਟੀਆਂ ਛੇਤੀ ਭਰਨਗੀਆਂ ਤੇ ਪਾਣੀ ਖੜੋਊਗੇ ਸਹੀ। ਜੇ ਵੱਡੀਆਂ ਬਣਾ ਦਿਆਂਗੇ ਕੋਈ ਇਧਰੋਂ ਲੁੜ ਜੂਗਾ, ਇਧਰੋਂ ਬੰਦ ਉਧਰੋਂ ਲੁੜ ਜਾਣਾ। ਲੁੜ ਜਾਣਾ ਨਹੀਂ ਹੁੰਦਾ, ਰੁੜ ਜਾਣਾ। ਰੁੜ ਜਾਣਾ। ਤੂੰ ਲੋਰੀਆਂ ਆਕੂ, ਇਹ ਸੜਕ ਕੀ ਕਹਿੰਦੇ ਹੁੰਦੇ ਆ ਲੋਰੀਏ, ਲੋੜ ਉਹ ਲੋਰ, ਆਪਾਂ ਕਹਿੰਦੇ ਲਾਹੌਰ ਕਹਿੰਦੇ ਲੋੜ। ਅੱਛਾ ਵਿੱਚੋਂ ਮਿੱਟੀ ਨਾ ਪੱਕੀ ਵੀ ਹੋ ਗਈ ਆ। ਸਬਜ਼ੀ ਲਾਉਣ ਲੱਗੇ ਅਸੀਂ ਬਈ ਇੱਥੇ। ਹੈਂ? ਸਬਜ਼ੀ ਲਾਉਣ ਲੱਗੇ। ਆਹੋ ਜਿਹਨੇ ਪੁੱਛਿਆ ਨਾ ਉਹਨੂੰ ਕਹਿਣਾ ਇੱਥੇ ਸਬਜ਼ੀ ਲੱਗਣ ਲੱਗੀ। ਤੂੰ ਕਹਿਣ ਮਾਰੀ ਨਾ ਲੋ ਯਾਰ ਲੈ ਰੋਲ ਜੋੜ ਦਿੰਨੇ ਚੱਲ। ਯਾਰ ਗਰਮੀ ਬਹੁਤ ਆ, ਬਹੁਤ ਜ਼ਿਆਦੀ ਗਰਮੀ ਅੱਜ ਤੇ। ਸਵੇਰ ਦਾ ਨਾ ਕੂਲਰ ਅਸੀਂ ਪਾਣੀ ਦਾ ਮਸਲਨ ਪੀ ਗਏ ਆ। ਤੇ ਜੱਟੂ ਹੁਣ ਦੂਜਾ ਕੂਲਰ ਭਰ ਲਿਆ ਤੇ ਜੱਟੂ 2 ਕੋਲੇ ਬਰਫ਼ ਦੇ ਪਾਉਣੇ ਆ ਤੂੰ, ਤੇ ਭਰ ਕੇ ਲਿਆ ਤੇ ਵਿੱਚ ਨਿੰਬੂ ਸ਼ਿਕੰਜੀ ਪਾ ਕੀ ਰੱਖ ਦੇ। ਕੀ ਪਾ ਦਈਏ? ਨਿੰਬੂ ਸ਼ਿਕੰਜੀ। ਕੱਲ ਦਾ ਲੱਗਾ ਲੂਣ ਵਾਲੀ ਤੇ। ਓਏ ਤੂੰ ਬੀਪੀ ਬੂਪੀ ਘਟਾ ਲੈਣਾ, ਆਪਦਾ ਬੰਦਾ ਬਣ ਜਾ। ਭਾਈ ਸਾਡਾ ਨਾ ਤਾਂ ਬੀਪੀ ਕਦੀ ਵਧਿਆ ਤੇ ਨਾ ਘਟਿਆ, ਲੈਵਲ ਤੇ ਰਹਿੰਦਾ। ਲੇਕਿਨ ਅਸੀਂ ਇੰਨਾ ਕੁ ਤਾਂ ਮੈਂ ਕੋਸ਼ਿਸ਼ ਕਰਦੇ ਆ ਵੀ ਵਾਧਾ ਘਟਦਾ ਰਵੇ, ਸ਼ਾਇਦ ਵੱਧ ਘਟ ਜਵੇ। ਹੈ ਕੋਸ਼ਿਸ਼ ਕਰਦੇ ਆ। ਗੱਲ ਇਹ ਆ ਫਿਰ ਨਿੰਬੂ ਤੋੜ ਲਿਆ ਜਾ ਕੇ। ਨਿੰਬੂ ਅੱਜ ਲੈ ਲਿਆਉਣੇ ਕਿਉਂਕਿ ਗਰਮੀ ਬਹੁਤ ਹੋ ਗਈ। ਆਪਾਂ ਆ ਕਰਕੇ ਤਾਂ ਹੁਣ ਨਾ ਉਹਦਾ ਜਾਲੀ ਦਾ ਸੋਚੀਏ। ਆਈਟਮ ਕੱਢ ਕੇ ਰੱਖੀਆਂ ਵਾ। ਹਾਂ ਇਹ ਜਾਲੀ ਬਹੁਤ ਕੱਢ ਲੀਆਂ, ਵਾਧੂ ਹੀ ਬਜਰੀ ਸੀਮੈਂਟ ਭਰ ਦਈਏ। ਸੀਮੈਂਟ ਵੀ ਲਿਆਉਣਾ ਪੈਣਾ ਹੁਣ ਫਿਰ। ਸੀਮੈਂਟ ਤਾਂ ਉਹ ਅੰਦਰ ਪਿਆ ਵਾ। ਅੱਛਾ ਪਿਆ ਵਾ। ਰੇਤ ਵੀ ਪਈ ਆ ਆਪਣੇ ਕੋਲ। ਆ ਰੇਤ ਵੀ ਸੱਚ ਪਿਛਲੀ ਵਾਰੀ ਮੈਂ ਲਿਆ ਕੇ ਰੱਖੀ। ਰੇਤ ਵੀ ਪਈ ਆ, ਬਜਰੀ ਵੀ ਪਈ ਆ, ਸੀਮੈਂਟ ਵੀ ਪਿਆ, ਸਾਰਾ ਕੁਝ ਆਪਣੇ ਕੋਲ ਹੈਗਾ। ਲਓ ਜੀ ਮਾਸ਼ਾਅੱਲਾ ਨਵਾਂ ਕੰਮ ਇੱਥੋਂ ਵੇਲੇ ਹੁੰਦੇ ਸਾਰੀ ਉਹਨੂੰ ਹੋਈਏ ਫਿਰ ਉਹਨੂੰ ਹੋਈਏ। ਉੱਥੇ ਯਾਰ ਸ਼ਾਮ ਹੀ ਹੋ ਜਾਂਦੀ ਯਾਰ ਨਾਲ। ਵਸੀਮ ਤੂੰ ਮੈਂ ਕੱਲ ਵਾਲੇ ਵਲੌਗ 'ਚ ਦੱਸਿਆ ਸਾਰਿਆਂ ਨੂੰ ਵੀ ਯਾਰ ਉਹ ਆਪਾਂ ਕੁਝ ਪਕਾ ਪਕੂ ਲੈਨੇ ਆ ਤੇ ਕਦੋਂ ਪਕਾਉਣਾ ਹੈ? ਕਦੋਂ ਇੱਕ ਪਕਾਉਣਾ? ਹੋਰ ਗੱਲ ਦੱਸ ਦਈਏ ਤੁਹਾਨੂੰ, ਆ ਕੁੱਕਰ ਨਿਕਲਿਆ। ਆਹੋ ਤੂੰ ਦੱਸ ਯਾਰ ਕਿਦੋਂ ਪਕਾਈਏ ਕੁਝ। ਨਹੀਂ ਇਹ ਤਾਂ ਤੁਸੀਂ ਡਿਪੈਂਡ ਕਰਨਾ ਨਾ ਕਦੋਂ ਕਰੀਏ ਆਪਾਂ। ਤੇ ਆ ਜਿਹੜੀ ਰੋੜੀ ਆ, ਹਾਂ ਇਹ ਰੋੜੀ ਨੂੰ ਵੀ ਕਿਤੇ ਟਿਕਾਣੇ ਲਾਈਏ ਭਾਈ। ਰੂੜੀ ਭਰਾ ਉਹ ਥੱਲੇ ਪੈ ਜਾਣੀ ਆ। ਹੈ ਜਾਲੀ ਥੱਲੇ ਪੈ ਜਾਣੀ ਆ ਰੋੜੀ। ਹਾਂ ਰੋੜੀ ਨਹੀਂ ਆਪਾਂ ਪਾਉਣੀ ਥੱਲੇ।
ਬਜਰੀ ਸੀਮੈਂਟ। ਆ ਇੱਟਾਂ ਲਾਉਣੀਆਂ ਥੱਲੇ ਇੱਕ ਇੱਕ ਇੱਟ ਲਾ ਕੇ ਨਾ ਜਾਲੀ ਇਸ ਤਰ੍ਹਾਂ ਇੱਟਾਂ ਲਾਵਾਂਗੇ ਥੱਲੇ ਇੱਟਾਂ ਲਾ ਕੇ ਤੇ ਉੱਤੇ ਬਜਰੀ ਸੀਮੈਂਟ ਭਰ ਦਿੰਦੇ ਇਦਾਂ ਹਾਂ ਤੇ ਮੁੜ ਕੇ ਥੱਲੋਂ ਮਿੱਟੀ ਇੱਟਾਂ ਨਾਲ ਲਾ ਦਿਆਂਗੇ ਆ ਮਜ਼ਬੂਤੀ ਹੋ ਜੂਗੀ ਉਹ ਸੱਪ ਕੀੜਾ ਨਾ ਅੰਦਰ ਵੜੇ। ਲੋ ਜੀ ਅਗਲੇ ਕੰਮ ਨੂੰ ਲੱਗ ਗਏ ਕਰਨ ਇੱਟਾਂ ਲਾਪਿਆਂ ਲਾਉਣ ਇਹਦੇ ਵਿੱਚ ਇੱਥੇ ਇਹ ਨਾ ਹੁਣ ਚਾੜ ਕੇ ਮਿੱਟੀ ਇੱਥੇ ਵੈਸੇ ਖੱਡੇ ਪੈ ਗਏ ਸਾਡੇ ਕੋਲ ਲੇਕਿਨ ਇੱਥੇ ਬਾਅਦ ਚ ਅਸੀਂ ਮਿੱਟੀ ਪਾ ਦੇਣੀ ਕਿਉਂਕਿ ਮਿੱਟੀ ਤੇ ਪੈਣੀ ਆ ਵਸੀਮ ਇੱਕ ਵਾਰੀ ਸਾਰੇ ਤੇ ਹਨਾ ਮਿੱਟੀ ਪੈਣੀ ਭਾਈ ਸਾਰੇ ਤੇ ਪੈ ਜਾਣੀ ਆ ਕਿਉਂਕਿ ਨਾ ਇਹਨੂੰ ਪੱਧਰ ਕਰਕੇ ਉਸ ਤੋਂ ਬਾਅਦ ਇੱਥੇ ਵੀ ਘਾਹ ਲਾਉਣਾ ਨਾ ਇਨਸ਼ਾਅੱਲਾ ਅਸੀਂ ਘਾਹ ਅਸੀਂ ਬਹੁਤਾ ਲਿਆਵਾਂਗੇ ਜੇ ਵਾਜੂਗਾ ਤੇ ਇੱਥੇ ਲਾ ਦਾਂਗੇ ਨਹੀਂ ਤੇ ਫਿਰ ਲੱਗ ਤੋਂ ਲਵਾ ਦਾਂਗੇ ਵੇਲ ਲਾਵਾਂਗੇ ਇੱਥੇ ਨਾਲ ਵੇਲ ਤੇ ਉੱਤੇ ਲੱਗਣੀ ਨਾ ਜਾਲੀ ਤੇ ਚੜ੍ਹਨੀ ਜਿਹੜੀ ਆ ਉਹ ਤੂੰ ਵੇਖ ਕੇ ਆਇਆ ਜਿਹੜਾ ਦੱਸਣ ਦਿਆ ਸੀ ਤੇ ਉਹਦੇ ਨਾਲ ਦੀ ਵੇਖ ਕੇ ਨਾ ਇੱਕ ਛੋਟੀ ਲਾ ਆ ਲਾ ਸਹੀ ਹੋਈ ਪੱਧਰ ਵਾਲੀ ਕੀ ਲਾ ਇਹ ਨਾ ਇੱਟਾਂ ਲਾ ਕੇ ਥੱਲੇ ਜਰਾ ਹੁਣ ਪ੍ਰੋਪਰ ਜਾਲੀ ਦੇ ਥੱਲੇ ਫਸਾ ਕੇ ਇੱਟਾਂ ਉਸ ਤੋਂ ਬਾਅਦ ਇਹਦੇ ਨਾਲ ਆਲੇ ਦੁਆਲੇ ਲਾਉਣੀਆਂ ਸੀਮੈਂਟ ਰੇਤ ਤੇ ਬੱਜਰ ਉਹ ਭਰ ਦੇਣਾ ਜਿਵੇਂ ਤਕੂਨ ਟਾਈਪ ਜਿਹਾ ਨਹੀਂ ਐ ਕਰਕੇ ਹੁੰਦਾ ਇਦਾਂ ਲਾ ਦੇਣੀ ਤੇ ਕਾਂਡੀ ਸਾਡਾ ਮਿਸਤਰੀ ਲੈ ਗਿਆ ਸੀ ਤੁਹਾਨੂੰ ਪਤਾ ਜਦੋਂ ਖੁੱਡੇ ਬਣਾਏ ਸੀ ਸਾਡੇ ਕੋਲ ਰੰਬੇ ਨਾਲ ਕੰਮ ਚਲਾਉਂਦੇ। ਲਓ ਜੀ ਮਾਸ਼ਾਅੱਲਾ ਇੱਟਾਂ ਲੱਗ ਗਈਆਂ ਇੱਥੋਂ ਤੱਕ ਮੁੰਡੇ ਇੱਟਾਂ ਲਾਈ ਜਾਂਦੇ ਆ ਤੇ ਆਪਾਂ ਹੁਣ ਚੱਲੇ ਆ 50 ਵਾਲੇ ਪੁਲ ਤੇ ਆਪਾਂ ਲੈਣ ਚੱਲੇ ਇੱਕ ਤਾਂ ਪਾਣੀ ਲਿਆਉਣਾ ਵਾ ਫਿਲਟਰ ਵਾਲਾ ਵਾਟਰ ਫਿਲਟਰ ਤੋਂ ਤੇ ਸੈਕੰਡ ਆਪਾਂ ਲੈ ਕੇ ਆਉਣਾ ਜੀ ਚੂਨਾ ਮਤਲਬ ਕਲੀ ਲੈ ਕੇ ਆਉਣੀ ਆ ਜਿਹੜੀ ਇਹਨਾਂ ਨੂੰ ਵੱਜਣੀ ਆ ਇਨਸ਼ਾਅੱਲਾ ਤੇ ਆ ਜਿਹੜੇ ਪਿਲਰ ਆ ਨਾ ਲੱਗੇ ਹੋਏ ਇਹਨਾਂ ਨੂੰ ਮਾਰ ਦੇਣੀ ਆ ਕਲੀ ਤੇ ਫਿਰ ਵਾਵਾ ਸਾਰੀ ਲਿਆਉਣੇ ਆ ਕਿਉਂਕਿ ਉਸ ਤੋਂ ਬਾਅਦ ਉਸਤਾਦ ਜੀ ਕਿਉਂ ਭੋਲਾ ਸਾਹਿਬ ਕਿੱਥੇ ਮਾਰਨੀ ਆ ਸਾਰਾ ਦੱਸ ਦਿਓ। ਖੁੱਡਿਆਂ ਨੂੰ ਮਾਰਾਂਗੇ ਤੇ ਫਿਰ ਉਹ ਮਾਰਾਂਗੇ ਘੋੜੀ ਵਾਲੇ ਨੂੰ ਹਾਂ ਤੇ ਜੇ ਵੱਧ ਗਈ ਮੈਂ ਗੱਟੂ ਲੈ ਕੇ ਆਉਣਾ ਪੂਰਾ ਹੀ 5 ਕਿਲੋ ਲੈ ਆਉਨੇ ਆ ਵਾਦੀ ਦੀ ਕੋਈ ਨਹੀਂ ਮਸਲਾ ਉਹ ਕਿਹੜਾ ਖਰਾਬ ਹੋਣ ਲੱਗੀ ਨਹੀਂ ਆਪਾਂ ਇਦਾਂ ਕਰੇ ਨਾ ਮੇਰੀ ਜਿਹੜੇ ਦਿਮਾਗ 'ਚ ਸੋਚ ਆ ਖੁਰਲੀਆਂ ਬਣਾਉਣ ਤੋਂ ਪਹਿਲਾਂ ਜਾਂ ਖੁਰਲੀਆਂ ਬਣਾ ਕੇ ਖੁਰਲੀਆਂ ਬਣਾ ਕੇ ਵੱਜਣੀ ਉੱਤੇ ਅੰਦਰਵਾਰ ਸਾਰੇ ਪੂਰੇ ਦੇ ਵਿੱਚ ਮਾਰ ਦਾਂਗੇ ਹੈਨਾ ਕੰਧਾਂ ਤੇ ਵੀ ਵੱਜੇਗੀ ਪਿੱਲਰਾਂ 'ਚ ਵੀ ਵੱਜੇਗੀ ਹਾਂ ਤੇ ਖੁਰਲੀ ਜਦੋਂ ਬਣ ਜਾਏਗੀ ਖੁਰਲੀਆਂ 'ਚ ਵੀ ਵੱਜੇਗੀ ਅੰਦਰ ਹਾਂ ਮਤਲਬ ਇਹ ਕੰਮ ਕਰਦੇ ਨਾ ਇਸ ਕਰਕੇ ਮੈਂ ਹੁਣੇ ਲਿਆ ਕੇ 5 ਕਿਲੋ ਰੱਖ ਲੈਣਾ ਜਿੰਨਾ ਇੱਥੇ ਇਸਤੇਮਾਲ ਹੋਇਆ ਠੀਕ ਆ ਉਸ ਤੋਂ ਬਾਅਦ ਬਾਕੀ ਸਾਂਭ ਲਾਂਗੇ ਤੇ ਰੰਗ ਵੀ ਲਿਓ ਨਾ ਜੇ ਪਤਾ ਕਰਦਾ ਵਾਂ ਕਿਹੜਾ ਰੰਗ ਕਰਨਾ ਵਾ ਮੇਰੇ ਹਿਸਾਬ ਨਾਲ ਇਦਾਂ ਦਾ ਕਰ ਦਈਏ ਨੀਲਾ ਚਿੱਟਾ ਨੀਲਾ ਹੀ ਸੋਹਣਾ ਲੱਗਣਾ ਜਿਸ ਤਰ੍ਹਾਂ ਤੁਹਾਨੂੰ ਬਿਹਤਰ ਲੱਗਦਾ ਜਿਹੜਾ ਤੁਹਾਨੂੰ ਬਿਹਤਰ ਲੱਗਦਾ ਕਿਉਂ ਵੀ ਚਿੱਟਾ ਨੀਲਾ ਹੀ ਹਨਾ ਚਿੱਟਾ ਨੀਲਾ ਤੈਨੂੰ ਵੀ ਸੋਹਣਾ ਉਹੀ ਰੰਗ ਲੱਗਦਾ ਤਾਈਏ ਪਾ ਕੇ ਬੈਠਾ ਇਹਦੇ ਦਿਨ ਤਾਂ ਮੈਂ ਇਹ ਗੱਲ ਕਹੀ ਕੀ ਚਿੱਟਾ ਨੀਲਾ ਸੋਹਣਾ ਲੱਗਣਾ ਚਿੱਟੀ ਕਲੀ ਤੇ ਕਲੀ ਦੇ ਵਿੱਚ ਗਿਲੂ ਤੇ ਨਮਕ ਪਾ ਕੇ ਤੇ ਅੱਲਾ ਦੀ ਸਪੁਰਦ ਹੈ ਪੱਕਾ ਹੋ ਜਾਏਗਾ ਕੰਮ ਠੀਕ ਹੈ। ਲਓ ਜੀ ਜਾ ਕੇ ਨਾ ਪੁੱਛਦੇ ਆ ਚੂਨੇ ਦਾ ਰੇਟ ਸ਼ੇਟ ਤੇ ਦੇਖਦੇ ਆ ਵੀ ਕਿੰਨਾ ਲੈਣਾ ਹੈ। ਵੈਸੇ ਤੇ ਮੈਂ ਸੋਚਿਆ ਵੀ ਪੂਰਾ ਤੋੜਾ ਹੀ ਲਿਆਉਨੇ ਆ ਗੱਟੂ ਲਿਆਉਨੇ ਪੂਰਾ ਹੀ। ਬਿਸਮਿਲ੍ਲਾ ਚਲੋ ਜੀ। ਲਓ ਜੀ ਆ ਗਏ ਆ ਚੂਨੇ ਵਾਲੀ ਦੁਕਾਨ ਤੇ ਰੰਗ ਰੋਗਨ ਵਾਲੀ ਦੁਕਾਨ ਤੇ ਆ ਗਏ ਆ। ਉਸਤਾਦ ਜੀ ਮੇਰਾ ਦੱਸੋ ਸਾਨੂੰ ਵੀ ਕਿੰਨੇ ਦੀ ਆ ਥੈਲਾ ਉਹਦਾ ਬੋਰੀ ਕਿੰਨੇ ਦੀ ਆ? ਆਰਸ ਬੋਰੀ ਕਿੰਨੇ ਦੀ ਆ ਚੂਨੇ ਦੀ ਥੱਲੇ ਦੀ? ਡਲੀ ਵਾਲਾ ਲੈਣਾ ਮਰਿਆ ਨਹੀਂ ਲੈਣਾ। ਡਲੀ ਵਾਲੇ ਦੀ ਕਿੰਨੇ ਦੀ ਬੋਰੀ? ਹੈ 1800 ਦੀ ਤੇ ਦੂਜਾ 1000 ਦੀ। ਉਹ ਆਪਾਂ ਕੀ ਕਰਨਾ ਹੈ ਨਾ ਉਹ ਨਹੀਂ ਲੱਗਣਾ। ਚਲੋ ਦੂਜਾ ਦਿਓ ਫਿਰ। ਲਓ ਜੀ ਪਾਣੀ ਵੀ ਆ ਗਿਆ ਤੇ ਪਿੱਛੇ ਚੂਨਾ ਵੀ ਆ ਗਿਆ ਬਹੁਤ ਚਾਰੀ ਸਾਹਿਬ। ਲਓ ਜੀ ਹਾਂ ਆ ਗਿਆ ਸਮਾਨ ਚਲਿਏ। ਲਓ ਜੀ ਆ ਕੀ ਆ ਭਾਈ? ਇਹ ਭਾਜੀ ਗਿਲੂ। ਅੱਛਾ ਗਿਲੂ ਆ ਗਿਆ ਤੇ ਇਹ ਜਿਹੜਾ ਚੂਨੇ 'ਚ ਪੈਣਾ ਤਾਂ ਕਿ ਚੂਨਾ ਪੱਕਾ ਰਵੇ। ਹਾਂ ਮੀਂਹ ਕਣੀ ਦੇ ਨਾਲ ਖਰਾਬ ਨਾ ਹੋਵੇ। ਉੱਤਰ ਅੱਛਾ ਪਾਣੀ ਲਾ ਜਾ ਭਾਈਜਾਨ ਆ ਛੱਡ ਦਿਓ ਇੱਧਰ ਆਓ। ਇਹ ਬਾਅਦ ਚ ਘਿਓ ਕਹਿੰਦਾ ਘਿਓ ਆ ਗਿਆ ਕਿਤੇ ਆ ਲਾ ਲਾ ਘਰੇ ਲਾ ਲੈਣੇ ਇਹ ਬਾਅਦ ਚ ਰੱਖ ਦੇਣੇ ਘਰੇ ਲੈ ਜਾਂਦੇ ਆ। ਚੂਨਾ ਲਾ ਲਓ ਚੂਨਾ ਲਾ ਕੇ ਰੱਖੋ ਨਾ ਭੇਨੇ ਹੁਣ। ਇਹ ਅੱਧੇ ਬੋਰੇ ਦਾ ਵਾ ਜਿਹੜਾ ਮੈਂ ਆ ਲੈ ਕੇ ਆਇਆ ਵਾ ਠੀਕ ਆ। ਉੱਤੇ ਰੱਖ ਤਾਂ ਰੱਖ ਲਾ ਭਾਵੇਂ ਮੋਟਰ ਚਿੱਟਾ ਹੋ ਗਿਆ। ਉਹਨੇ ਅੱਲਾ ਦੀ ਸਪੋਰਟ ਦਾ ਪਹਿਲੀ ਵਾਰੀ ਇਹਦੇ ਉੱਤੇ ਕੋਈ ਚੀਜ਼ ਆਈ ਆ ਸਾਫ਼ ਤੂੰ ਹੀ ਕਰਨਾ ਖੈਰ। ਲਓ ਜੀ ਮਾਸ਼ਾਅੱਲਾ ਹੁਣ ਆ ਗਿਆ ਵੀ ਚੂਨਾ ਹੁਣ ਭੇਨੇ ਆ ਚੂਨੇ ਨੂੰ। ਆ ਇੱਥੋਂ ਤੱਕ ਆ ਗਿਆ ਵਾ ਤੇ ਅਸੀਂ ਉਹ ਬਣਾਉਣਾ ਹੈ ਬਜਰੀ ਸੀਮੈਂਟ ਘਰੇ। ਹਾਂ ਘਰੇ ਬਣਾ ਕੇ ਤੇ ਨਾਲ ਪਾ ਦਿੰਨੇ ਆ। ਠੀਕ ਆ ਲੋ ਮੌਸਮ ਬੜਾ ਸੋਹਣਾ ਹੋ ਗਿਆ ਵਾ। ਮੋਟਰ ਬੰਦ ਹੋ ਗਈ ਮੈਨੂੰ ਲੱਗਦਾ। ਮੋਟਰ ਬੰਦ ਹੋ ਗਈ ਆ। ਚਲੋ ਜੀ ਲਓ ਜੀ ਸੀਮੈਂਟ ਤੇ ਬਜਰੀ ਬਣ ਗਈ ਆ। ਰੇਤ ਪਾਈ ਆ ਬਾਈ ਕਿ ਨਹੀਂ ਪਾਈ? ਪਾਈ ਆ। ਚਲੋ ਇਹਨੂੰ ਪਾਣੀ ਪੂਣੀ ਪਾ ਕੇ ਤੇ ਅੱਲਾ ਰੱਖੀ ਖੈਰ ਪਾਉਂਦੇ ਆ ਉਹਦੇ ਵਿੱਚ। ਲਓ ਜੀ ਇਰਸ਼ਾਦ ਮਿਸਤਰੀ ਦੀ ਲੜੀ ਦੇ ਵਿੱਚ ਜਿਹੜਾ ਮਿਸਤਰੀ ਹੈ ਨਾ ਅਸੀਂ ਸੱਦਿਆ ਹੋਇਆ ਤੇ ਲੱਗ ਗਿਆ ਕੰਮ ਨੂੰ। ਉਸਮਾਨ ਗਨੀ ਮਿਸਤਰੀ ਦਾ ਨਾਂ ਹੈ ਜੀ। ਹਾਂ ਵੀ ਦੇਖੋ ਭਾਈਜਾਨ
ਭਾਈਆਂ ਵੇਖ ਰਹੇ ਆ। ਸਹੀ ਹੋ ਰਿਹਾ ਕੰਮ। ਅੱਛਾ ਹੋ ਰਿਹਾ, ਵਧੀਆ ਹੋ ਰਿਹਾ ਯਾਰ। ਇਹ ਹੁਣ ਭਾਈਆਂ ਨੇ ਕਮੈਂਟਾਂ 'ਚ ਦੱਸਣਾ ਜੀ ਮਜ਼ਬੂਤੀ ਹੋ ਰਹੀ ਆ ਜਾਂ ਨਹੀਂ ਹੋ ਰਹੀ, ਫਿਰ ਇਹਦਾ ਕੋਈ ਹੋਰ ਹੱਲ ਕੱਢ ਲਈ ਆਪਾਂ। ਨਹੀਂ ਮਜ਼ਬੂਤੀ ਤੇ ਹੋ ਰਹੀ ਆ। ਹੁਣ ਆਪਾਂ ਇਦਾਂ ਕਰ ਦੇਣਾ ਨਾ, ਆਹ ਕਰਕੇ ਵਸੀਮ ਆ ਜਦੋਂ ਆ ਪੂਰਾ ਲੱਗ ਗਿਆ ਫਿਰ ਆਲੇ ਦੁਆਲੇ ਦੀ ਮਿੱਟੀ ਭਰ ਜਾਣੀ ਆ। ਠੀਕ ਹੈ, ਜੇ ਮਿੱਟੀ ਭਰਤੀ ਹੈ ਤੇ ਮਜ਼ਬੂਤੀ ਵੇਖੋ ਤਾਂ ਕਿੱਧਰ ਜਾਂਦੀ ਹੈ। ਕਿਉਂ ਭੋਲਾ ਜੀ? ਬਿਲਕੁਲ ਜੀ ਦੱਸੋ ਹੀ ਯਾਰਾ ਕੀ ਇਹ ਬੜੀ ਮਜ਼ਬੂਤੀ ਹੋ ਜਾਣੀ ਅੱਲਾ ਦੇ ਬੰਦਿਓ। ਆਹੋ ਇਹ ਸਹੀ ਹੋ ਜਾਣਾ ਵਾ। ਕੰਮ ਸਹੀ ਹੋ ਰਿਹਾ ਫਿਲਹਾਲ ਤੇ। ਫਿਲਹਾਲ ਦੀ ਘੜੀ ਨਹੀਂ, ਕੰਮ ਭਾਈ ਵਸੀਮ ਸਹੀ ਕਰਦਾ, ਹਰਫਨ ਮੌਲਾ। ਤੇ ਆਪਾਂ ਜੱਟੂ ਸਾਹਿਬ ਚੂਨਾ ਭਿਣਾ ਵਾ ਤੇ ਆਪਣਾ ਕਿੱਥੇ ਆ ਦੂਜਾ ਡਰਮ ਹੈਗਾ ਕਿੱਥੇ ਪਿਆ ਵਾ? ਭਰੇ ਪਿਆ। ਉਹਨੂੰ ਜਰਾ ਫਿਰ ਚੱਕ ਲਿਆਈਏ। ਚੱਲ ਲਓ ਜੀ ਇੱਧਰ ਸਾਡਾ ਪਹਿਲਾਂ ਚੂਨਾ ਆ ਗਿਆ, ਵਿਖਾਓ ਜੀ ਚੂਨਾ। ਵਸੀਮ ਚੱਕ ਲਿਆਇਆ, ਕਹਿੰਦਾ ਚੂਨਾ ਭੇਂਦੀ ਹੈ ਮੋਟਰ ਸਾਡੀ ਹੁਣ ਚੱਲੀ ਆ। ਬਿਜਲੀ ਹੈ ਕੋਈ ਨਹੀਂ ਗੀ ਤੇ ਪਲੇਟਾਂ ਦੇ ਉੱਤੇ ਨਾ ਅੱਗੇ ਝਾੜ ਆ ਗਿਆ ਤਾਂ ਕਰਕੇ ਤੇ ਉਹ ਅਸੀਂ ਭਰ ਦਿੱਤਾ ਵਾ। ਉਹਨੂੰ ਕੀ ਕਹਿੰਦੇ ਆ, ਸੀਮਟ ਹੋ ਗਿਆ ਨਾ, ਸੀਮਟ ਭਰ ਦਿੱਤਾ ਪੂਰਾ ਹੀ। ਆ ਮਾਝੀ ਚੜ ਗਈ ਮੈਨੂੰ ਲੱਗਦਾ ਇੱਥੇ। ਇਹ ਮੱਝ ਨੇ ਤੋੜ ਦਿੱਤਾ। ਬਸ ਇਹ ਸਾਡਾ ਇਹ ਝੰਜੜ ਨਹੀਂ ਮੁੱਕਣਾ, ਬਾਕੀ ਤਾਂ ਰੌਲਾ ਕੋਈ। ਹਾਂ ਐਂਬਰ ਉਹਨੇ ਪਾਣੀ ਪੀਣਾ ਸੀ, ਪਾਣੀ ਪਿਲਾ ਲਈ, ਪਾਣੀ ਪਿਲਾ। ਅੱਛਾ ਅੱਜ ਨਾ ਗਰਮੀ ਬਹੁਤੀ ਆ। ਗਰਮੀ ਅੱਗੇ ਨਾ ਹੈ ਝਾੜਾ ਪਰ ਘੋਟੂ ਜਾਂ ਮਰੋੜ ਜਿਹਾ ਵੱਜਾ ਹੋਇਆ ਵਾ, ਕਿਉਂਕਿ ਬਾਰਿਸ਼ ਪੈਂਦੀ ਪਈ ਆਲੇ ਦੁਆਲੇ। ਤੇ ਆਪਣੇ ਆ ਵੀ ਸ਼ੁਕਰ ਆ, ਥੋੜਾ ਜਿਹਾ ਸਕੂਨ ਜਿਹਾ ਹੀ ਹੈ। ਚੌਰੀ ਸਾਹਿਬ ਇਹਨੂੰ ਨਾ ਰੱਸਾ ਪਾ ਕੇ ਲਿਆਉਣਾ ਸੀ, ਤੂੰ ਚੰਗੇ ਕੰਮ ਤੇ ਗਜਾਈ ਆ ਇਹ। ਭਾਈ ਕੁਛ ਵੀ ਨਹੀਂ ਹੁੰਦਾ, ਇਹ ਕਿਹੜੀ ਭੱਜਣ ਲੱਗੀ ਆ। ਭਾਈ ਜੀ ਤੇ ਨਹੀਂ ਜੀ, ਉਦਾਂ ਨਾ ਅੜੀ ਉੜੀ ਮਾੜੀ ਮੋਟੀ ਜੀ ਕਰਦੀ ਆ। ਮੈਂ ਤਾਂ ਕਹਿਣਾ ਹੁੰਨਾ ਵੀ ਜਰਾ ਪਾਣੀ ਤਾਜ਼ਾ ਦਵਾਂ ਇਹਨੂੰ। ਪਾਣੀ ਤਾਜ਼ਾ ਕਰ ਆ ਪਰਲੇ ਡਰਮ। ਤਾਜ਼ਾ ਪਾਣੀ ਪਿਲਾਓ ਗਰਮ ਹੈ। ਇਧਰ ਲਿਆ ਇਹਨੂੰ ਭਰ ਲਵਾਂ। ਨਹੀਂ ਅਜੇ ਜੀ ਲਾ ਦੇ ਮੋਟਰ। ਓਏ ਨਹੀਂ ਮੈਂ ਇੱਥੇ ਕਰ ਨੰਬਰ ਆ ਲੈ ਨੰਬਰ ਨਹੀਂ ਕਿ ਆ ਵੇਖਿਆ ਆ ਲੈ ਅੰਦਾ ਚਾਰੋਂ ਕਾ ਬਸ ਲਾ ਬਸ ਗਰਮੀ ਆ, ਘੋਟੂ ਜਿਹਾ ਵਾ। ਮੈਂ ਕਿਹਾ ਚੱਲ ਠੰਡੀ ਕਰਦੀ ਐ ਤੈਨੂੰ, ਤੇ ਤੂੰ ਚਾਹੁੰਦੀ ਨਹੀਂ ਵੀ ਮੈਨੂੰ ਠੰਡੇ ਕਰੋ। ਹੈ ਚੱਲ ਮੇਰਾ ਸਿਰ ਬਸ ਬਸ ਮੇਰਾ ਬਸ ਕੁੜੀਏ ਖੜੀ ਰਹਿ। ਬਸ ਮੇਰਾ ਬਰਾਜਾ ਬਸ ਓ ਕੁੜੀਏ ਖੜੋ ਜਾ, ਅਬਾ ਗਾਲੀਏ ਖੜੋ ਜਾ। ਤੇ ਇਹਦੇ ਵਾਲਾ ਬੋਲਾਂ ਨੂੰ ਕੰਗੀ ਕੁੰਗੀ ਮਾਰਿਆ ਕਰੋ। ਚੌਧਰੀ ਸਾਹਿਬ ਪਤਾ ਰੌਲਾ ਕੀ ਆ? ਕੰਗੀ ਮਾਰੀ ਸੀ ਅਸੀਂ, ਬੁਰਸ਼ ਪਰ ਸ਼ਰਸ਼ਾ ਲੈ ਕੇ ਆਂਦੀ ਸੋਹਣੀ ਬੜੀ। ਇਹ ਸਾਡਾ ਅੱਬਾ ਹਜੂਰ ਹੈ ਨਾ ਜਿਹੜੇ, ਉਹਨਾਂ ਨੇ ਉਹ ਬੁਰਸ਼ ਚੱਕ ਕੇ ਗਾਵਾਂ ਨੂੰ ਲਾ ਦਿੱਤੀ। ਠੀਕ ਹੈ। ਮਤਲਬ ਲਾਏ ਨਹੀਂ, ਉਹ ਉਨਕੀ ਤਬਾਹੀ ਉਤਰ ਗਈ। ਉਹ ਇਹਦੇ ਨਵਾਈਆਂ ਗਾਵਾਂ ਤੇ ਅੱਬਾ ਜੀ ਨੇ ਰਗੜ ਰਗੜ ਕੇ ਕੰਮ ਨਾ ਸਾਰਾ ਬੁਰਸ਼ ਦੇ ਉੱਤੋਂ ਲਾਤੇ ਵਾਲ। ਇਹ ਵਾਲਾਂ ਨੂੰ ਮੈਂ ਥੋੜਾ ਜਿਹਾ ਸ਼ੈਂਪੂ ਲਾਇਆ ਨਾ, ਥੋੜੇ ਚਮਕਦੇ ਸਹੀ। ਚਮਕਦੇ ਹੈਗੇ ਆ ਲੇਕਿਨ ਇਹਨੇ ਵਾਲ ਖਰਾਬ ਕਰ ਲਏ ਆ। ਬੜੀਆਂ ਸੋਹਣੀਆਂ ਯਾਦਾਂ ਸੀ ਇਸ ਕੁੜੀ ਦੀਆਂ, ਇਹਨੇ ਆਦਾ ਹੇਅਰ ਸਟਾਈਲ ਹੀ ਖਰਾਬ ਕਰ ਲਿਆ। ਬਸ ਕੁੜੀਏ ਬਸ। ਭਾਈ ਨੀਲੇ ਨੂੰ ਨਵਾ ਦਿਓ। ਨੀਲਾ ਨਹਾਉਂਦਾ ਹੀ ਯਾਰ। ਹਲ ਉਹ ਜੀ ਆਹ ਵਾ ਜੀ ਚੂਨੇ ਆ, ਪੱਥਰ ਹੀ ਹੈਗੇ, ਇਹ ਰੂੜੇ ਹੁੰਦੇ ਆ ਨਾ। ਹਾਂਜੀ ਇਦਾਂ ਹੀ ਹੁੰਦਾ। ਆਹੋ ਇਹ ਦੂਜਾ ਚੂਨਾ ਜਿਹੜਾ ਹੁੰਦਾ ਨਾ, ਉਹ ਕੌਡੀ ਵਾਲੇ ਗਰਾਊਂਡਾਂ 'ਚ ਜਾਂ ਵੈਲਕਮ ਵਾਸਤੇ ਉਹ ਹੁੰਦਾ ਵਾ ਬੁਝਿਆ ਹੋਇਆ। ਇਹ ਤੇ ਹਲੇ ਮੈਨੂੰ ਸ਼ੱਕ ਪਤਾ ਕੀ ਪੈਂਦੀ ਆ, ਤੇ ਗਰਮ ਵੀ ਬਹੁਤ ਹੋ ਜਾਣਾ। ਭਾਈ ਜੀ ਮੈਂ ਤੁਹਾਨੂੰ ਕਿਹਾ ਸੀ ਇਹ ਪਲਾਸਟਿਕ ਸੁੰਗੜੀ ਨਾ ਜਾਏ ਭਾਵੇਂ। ਨਹੀਂ ਸੁੰਗੜਦੀ, ਉਮੀਦ ਤੇ ਬੜੀ ਆ ਭਾਈ, ਨਹੀਂ ਸੁੰਗੜਦੀ। ਬਾਕੀ ਅੱਲਾ ਖੈਰ ਕਰੇਗਾ, ਹੱਥ ਨਹੀਂ ਨਾ ਪਾੜਦੇ ਇਹਦੇ ਨਾਲ। ਹੱਥਾਂ ਨੂੰ ਲੈ ਜਾਂਦਾ, ਸੀਮਟ ਤਰ੍ਹਾਂ ਹੀ ਹੈ ਵੀ ਖਾ ਜਾਂਦਾ। ਜਿਵੇਂ ਵਾਈਟ ਸੀਮਟ ਹੀ ਕਹਿ ਲੋ ਹਨਾ। ਹਾਂ ਕੋਈ ਨਹੀਂ, ਗਲੀ ਵਾਲਾ ਲੈ ਕੇ ਆਏ ਆ ਨਾ ਚੂਨਾ, ਮੈਂ ਲੱਥੇ ਨਾਲ ਇਹਦੇ ਉਹ ਸਮਾਨ ਜਿਹਾ ਵੀ ਲਿਆਂਤਾ ਵਾ। ਨਹੀਂ ਜਾਂਦਾ ਕਿਤੇ ਵੀ ਹਨਾ, ਕੁਛ ਨਹੀਂ ਹੋਏਗਾ ਯਾਰ, ਹੌਸਲਾ ਰੱਖੋ। ਥੋੜਾ ਹੀ ਭੇਜੋ ਫਿਰ, ਹੈ ਥੋੜਾ ਹੀ ਭੇਜੋ। ਇਹ ਆਪਾਂ ਅੱਧਾ ਭੇਣਾ ਵਾ, ਅੱਧਾ ਆਪਾਂ ਰੱਖ ਲੈਣਾ, ਅੱਧਾ ਆਪਾਂ ਆ ਜਿਹੜੇ ਮਾਲ ਵਾਲੇ ਅੰਦਰਾਂ ਚ ਮਾਰਨੇ ਆ ਆਪਾਂ ਇਹਦੇ ਵਿੱਚ ਪਾ ਦਾਂਗੇ, ਅੱਧਾ ਮਾਰ ਦੇਣਾ ਆਪਾਂ ਇੱਥੇ ਇਹਨਾਂ ਨੂੰ, ਠੀਕ ਹੈ। ਖੁੱਡੇ ਨੂੰ ਤੇ ਆ ਇਹਦੇ ਪੂਰੇ ਨੂੰ, ਇਹਨੂੰ ਕਹਿੰਦੇ ਆਪਣਾ। ਓ ਪਰੇ ਹੋ ਜਾਓ ਓਏ, ਅਲੀਬ ਮੋਟਾ ਆ ਜਾ ਆ ਜਾ ਆ ਜਾ ਆ ਜਾ। ਕਿੱਧਰ ਬੜਾ ਇਹਨਾਂ ਨੇ ਝਾਂਬਾ ਰੱਖਿਆ ਸਾਂਭ ਕੇ ਯਾਰ, ਪੁਰਾਣਾ ਹੀ ਕਿਤੇ। ਆਪਣੇ ਤੇ ਮੁੱਕ ਗਏ ਇਹ ਹਨਾ, ਇਹਨੇ ਰੱਖਿਆ ਨਹੀਂ, ਤੇਲ ਦਾ ਕਬਾੜਾ ਹੁੰਦਾ ਸੀ। ਅਲੀ ਮੋਟਾ ਵੇਖ ਲੋ ਇਦਾਂ ਲੰਘਦਾ, ਉਹ ਕੀ ਕਹਿੰਦੇ ਹੁੰਦੇ ਆ, ਬੇਰੁਖੀਆਂ ਜਿਹੀਆਂ ਕਰਕੇ। ਚੱਲ ਚੱਲ ਚੱਲ
ਜਾਣ ਅੱਧਾ ਹੀ ਜਰੀ ਜ਼ਿਆਦਾ ਨਹੀਂ ਬਹੁਤ ਬਸ ਠੀਕ ਆ ਫਿਰ ਵੱਧ ਗਿਆ ਜ਼ਿਆਦਾ ਬਸ ਕਰ ਬਸ ਕਰ ਛੱਡ ਜੋ ਲਿਆ ਇਹਨੂੰ ਨੇੜੇ ਲਿਆ ਬਸ ਉਹ ਸਾਂਭਿਆ ਬਿਸਮਿਲ੍ਲਾ ਹੱਥ ਸਾਫ਼ ਕਰ ਲਾ ਇਹਨੂੰ ਰੱਖਿਆ ਯਾਰ ਇਹਨਾਂ ਵਸੀਮ ਚੱਕ ਕੇ ਕਿਤੇ ਅੰਦਰ ਰੱਖਿਆ ਨਹੀਂ ਇੱਧਰ ਐ ਅੰਦਰ ਰੱਖਿਆ ਸਾਹਮਣੇ ਲੋ ਜੀ ਹੁਣ ਪਾਣੀ ਪੂਣੀ ਪਾ ਕੇ ਇਹਨੂੰ ਰੱਖਦੇ ਆ ਇਹ ਸਵੇਰੇ ਹੀ ਹੋਏਗਾ ਹੁਣ ਕਿਉਂਕਿ ਰਾਤ ਨੂੰ ਜਿਹੜੀਆਂ ਡਲੀਆਂ ਸਾਰੀਆਂ ਖੁਰ ਜਾਣਗੀਆਂ ਤੇ ਆਪਾਂ ਨਾ ਹੁਣ ਜਿਹੜਾ ਖੁੱਡਿਆਂ ਦੇ ਉੱਤੇ ਲਾਇਆ ਵਾ ਸੀਮੈਂਟ ਸੂਮੈਂਟ ਜਿਹਾ ਉਹਦੀ ਬੈਕ ਸਾਈਡ ਤੇ ਮਿੱਟੀ ਭਰ ਦਈਏ ਤਾਂ ਕਿ ਉਹ ਪੱਕੇ ਮਜ਼ਬੂਤ ਹੋ ਜਾਣ ਦੈਨ ਉਸ ਤੋਂ ਬਾਅਦ ਇਨਸ਼ਾਅੱਲਾ ਇਹ ਸਵੇਰ ਇਹ ਕੰਮ ਨੇ ਸ਼ੁਰੂ ਕਰਾਂਗੇ ਚੂਨੇ ਵਾਲਾ ਸਤੱਬਲ ਨੂੰ ਖੁੱਡਿਆਂ ਨੂੰ ਰੰਗ ਵਾਲਾ ਬੰਦਾ ਸੱਦਿਆ ਹੋਇਆ ਵਾ ਬਾਈ ਆਊਗਾ ਜਾਲੀ ਨੂੰ ਤੇ ਖੁੱਡਿਆਂ ਦੇ ਦਰਵਾਜ਼ਿਆਂ ਨੂੰ ਰੰਗ ਕਰਾਂਗੇ ਮਸ਼ੀਨ ਅਸੀਂ ਮੰਗਾਈ ਆ ਫਵਾਰੇ ਜਿਹੇ ਵਾਲੀ ਤੇ ਉਹ ਆਊਗੀ ਤੇ ਇਨਸ਼ਾਅੱਲਾ ਫਿਰ ਉਹ ਆਪਾਂ ਸਵੇਰ ਸਟਾਰਟ ਕਰਾਂਗੇ ਫਿਲਹਾਲ ਦੀ ਘੜੀ ਪੱਥਰ ਪਟਾਕੇ ਵੀ ਮਾਰਦਾ ਹੁੰਦਾ ਤੂੰ ਡਰਾਈ ਜਾ ਆਹੋ ਉਹ ਕੀ ਕਰਦੇ ਇਹ ਪਟਾਕੇ ਵੀ ਮਾਰਦਾ ਹੁੰਦਾ ਪਟਕ ਪਟਕ ਹਾਂ ਪਤਾ ਮੈਨੂੰ ਇਹ ਜਦੋਂ ਇਹਨੇ ਖੁਰਨਾ ਉਬਾਲੇ ਨਿਕਲਣਗੇ ਵਿੱਚ ਬਾਲੀ ਨਿਕਲਣੇ ਪਤਾ ਮੈਨੂੰ ਕਿੰਨਾ ਕੁ ਪਾਉਣਾ ਪਾਣੀ ਭਰ ਦੇ ਇਹਨੂੰ ਥੋੜਾ ਅੱਧਾ ਕਰ ਦੇ ਅੱਧਾ ਦੇ ਇਹੀ ਆ ਟੋਟਲ ਲੋ ਜੀ ਪਾਣੀ ਅੱਧ 'ਚ ਪੈ ਗਿਆ ਤੇ ਆ ਹਿੱਸਾ ਰਹਿ ਗਿਆ ਕਹਿੰਦਾ ਜਿਹੜਾ ਰਹਿ ਗਿਆ ਜਿਹੜਾ ਖਾ ਗਿਆ ਉਹ ਭਾਈ ਸੁਬਾਹ ਕਰ ਲਾਂਗੇ ਬਾਕੀ ਜਿਹੜਾ ਹੁਣ ਪੈ ਗਿਆ ਹਾਂ ਉਨੀ ਕਿ ਨੂੰ ਦਿਨ ਵੀ ਚਲੇ ਜਾਣਾ ਵਾ ਤੇ ਆ ਮਗਰ 3 ਰਹਿ ਜਾਣੇ ਆ ਸਮਝੋ ਇੱਕ ਭਰੀ ਜਾਣੀ ਹੁਣ 2 ਰਹਿ ਜਾਣੀਆਂ ਵਗ ਜਾਵਣੀ ਮੋੜ ਹਾਂ ਹੈ ਧੁੱਪ ਵਗ ਜਾਵਣੀ ਧੁੱਪ ਵਗ ਜਾਣੀ ਧੁੱਪ ਤਾਂ ਵਗ ਗਈ ਆ ਬਾਊ ਆ ਝਾੜ ਬਣ ਜਾਂਦਾ ਕਦੀ ਧੁੱਪ ਆ ਜਾਂਦੀ ਏ ਤੇ ਤਾਈਆਂ ਤਾਂ ਮੋਟਰ ਪਾਣੀ ਘੱਟ ਕੱਢਦੀ ਏ ਛੱਡ ਗਈ ਏ ਹਾਂ ਇਹ ਇਹੋ ਤਾਂ ਰੌਲਾ ਹੈ ਰੋਲਾ ਹੁਣ ਬਣ ਗਿਆ ਜਿਹੜਾ ਰਹਿ ਗਿਆ ਠੀਕ ਮੁੜ ਕੇ ਥੰਮੀ ਬਾਹਰਲੀ ਸਾਈਡ ਨੂੰ ਇਹ ਧੰਮੀ ਦਾ ਰੌਲਾ ਹੈ ਇਹ ਧੰਮੀ ਕਰਕੇ ਨਾ ਅਸੀਂ 4 ਧੰਮੀਆਂ ਟਪਾ ਛੋੜੀਆਂ ਜਿਹੜੀ ਸਿੱਧੀ ਗੱਲ ਏ ਇਹ ਦਮੀ ਹੋ ਜਾਸੀ ਹੁਣ ਭਾਈ ਆ ਇਹ ਧੰਮੀ ਦੇ ਕਰਕੇ ਨਾ ਇਹ ਧੰਮੀ ਤੇ ਪਾ ਇਹ ਧੰਮੀ ਕਰਕੇ ਅਸੀਂ 4 ਧੰਮੀਆਂ ਟਪਾ ਛੋੜੀਆਂ ਪਤਾ ਕੀ ਹੋਇਆ ਅੱਜ ਮੌਸਮ ਥੋੜਾ ਜਿਹਾ ਮੋਟਰ ਵੀ ਨਹੀਂ ਚੱਲੀ ਹੂੰ। ਕਾਫੀ ਦੇਰ ਤੇ ਬਸ ਮੁੜ ਰਹਿ ਗਿਆ ਜੇ ਚਲਦੀ ਰਹਿੰਦੀ ਤੇ ਅਗਰ ਇਥੋਂ ਡਾਇਰੈਕਟ ਲੈਂਦੇ ਨਾ ਮੁੜ ਫ੍ਰੀ ਜਾਵਣਾ ਹਾਈਏ ਇਹ ਆਹੋ ਘਰ ਵਾਲੇ ਵਿੱਚ ਨਾ ਅਸੀਂ ਪੈਪ ਲਾਇਆ ਇੱਧਰ ਦੀ ਤੇ ਪਿੱਛੇ ਘਰ ਵਾਲੇ ਹਲਕਾ ਜਿਹਾ ਕੱਢ ਲੈਂਦੇ ਟੁੱਚ ਜਿਹਾ ਲਾ ਕੇ ਤੇ ਉਧਰ ਪਰੇ ਨੂੰ ਚਲਾ ਲੈਂਦੇ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਇਧਰ ਪੈਪ ਬੰਦ ਵੇਖਿਆ ਹੁੰਦਾ ਤੇ ਅੱਧਾ ਉੱਥੇ ਕਿਤੇ ਮੋਰਾ ਜਿਹਾ ਸੀ ਘੋਰਨਾ ਜਿਹਾ ਉਹਦੇ ਵਿੱਚ ਵੜ ਗਿਆ ਪਾਣੀ ਉਹ ਪਤਾ ਨਹੀਂ ਕੈ ਨੂੰ ਗਿਆ ਜ਼ਮੀਨ ਹੀ ਥੱਲੋਂ ਪੀ ਗਈ ਸਾਰਾ ਤੇ ਬਾਕੀ ਅੱਲਾ ਰੱਖੇ ਖੈਰ ਸੋ ਕਿ ਹੋ ਜਾਏਗਾ ਇਨਸ਼ਾਅੱਲਾ ਹੋਰ ਝੜ ਤੱਕ ਹੈ ਨਾ ਜੇ ਪੈਂਦਾ ਰਿਹਾ ਨਾ ਵੈਸੇ ਹੁਣ ਇਹ 3 ਰਹਿ ਗਈਆਂ ਤੇ ਉੱਤੋਂ ਟਾਈਮ ਵੀ ਵਾਵਾ ਸਾਰਾ ਹੋ ਚੱਲਾ ਵਾ ਵਸੀਮ ਪੱਠੇ ਪਾ ਲਈਏ ਮੈਂ ਵੀ ਉਹੀ ਕਹਿਣ ਲੱਗਾ ਸੀ ਵੀ ਆਪਾਂ ਪੱਠੇ ਪਾ ਲਈਏ ਤੇ ਇਹ ਜਦੋਂ ਨਿਬੜ ਜੂਗਾ ਨਾ ਉਹ ਪੱਠਿਆਂ ਵਾਲਾ ਤੇ ਫਿਰ ਬੰਦਾ ਕਿਸੇ ਹੋਰ ਪਾਸੇ ਹੋ ਲੈਂਦਾ ਭਾਈ ਭੋਲੂ ਆ ਕਿ ਭੋਲੂ ਭੋਲੂ ਮੁਮਤਾਜ਼ ਵੀ ਆ ਉਹ ਵੈਸੇ ਪਿਆਰ ਨਾਲ ਭੋਲੂ ਕਹਿੰਦੇ ਆ ਉਹਦਾ ਭੋਲਾ ਲੱਗਦਾ ਤੇ ਨਹੀਂ ਅੱਛਾ ਉਸਤਾਦ ਜੀ ਆ ਚੱਕੀ ਯਾਰ ਵਸੀਮ ਆਪੇ ਆਪ ਚੱਕੀ ਹੋਈ ਇੱਥੇ ਪਾ ਦੀ ਆ ਵੇਖ ਨਾ ਢਿੱਲੇ ਢੂਲਿਆਂ ਨੂੰ ਕੰਮ ਪੈ ਗਿਆ ਸੁਣੋ ਮੇਰੀ ਹਾਂ ਠੀਕ ਹੈ ਆਪਾਂ ਪਾਣੀ ਤਾਂ ਛੱਡੀ ਖਲੇ ਆ ਹਾਂ ਉੱਥੋਂ ਪਨੀਰੀ ਲੈ ਆਉਣਾ ਕਿਸੇ ਕੋਲੇ ਤੇ ਝੋਨਾ ਲਾ ਦਈਏ ਝੋਨਾ ਟੋਂਗਦੇ ਵੀ ਏ ਕਿਉਂਕਿ ਖਾਵਣ ਜੋਗੇ ਚਾਵਲ ਹੋ ਜਾਸਨ ਕੱਲ ਨੂੰ ਆਪਾਂ ਐਵੇਂ ਜ਼ਰੂਰ 300 ਦਾ ਭਰਨਾ ਕਿਲੋ 300 ਦਾ ਮਿਲ ਲੱਭਦਾ ਹੈ ਤੇ ਆਪਾਂ ਇੱਥੇ ਝੋਨਾ ਲਾ ਲੈਨੇ ਆ ਚਲੋ ਵੈਸੇ ਗੱਲ ਤਾਂ ਸੱਚੀ ਆ ਹੋਰ ਕੋਈ ਨਹੀਂ ਤੇ ਝੋਨਾ ਤੇ ਹੈਗਾ ਹੀ ਆ ਫਿਰ ਇਹ ਸਿਆਣੇ ਵਾਲੀ ਅੱਬੇ ਵਾਲੀ ਗੱਲ ਕੀਤੀ ਤੂੰ ਵੀ ਘਾਹ ਨੇ ਆਪਾਂ ਨੂੰ ਕੀ ਦੇਣਾ ਝੋਨਾ ਲਾ ਦਈਏ ਹੈ ਟੂਵਲ ਆਪਣਾ ਫ੍ਰੀ ਦਾ ਚੱਲਦਾ ਪਿਆ ਠੀਕ ਹੈ ਹਾਂ ਟੂਲ ਤਾਂ ਰੱਬ ਚਲਾਇਆ ਹੋਇਆ ਨਾ ਆਵੇ ਹਾਂ ਦੋ ਰੱਬ ਦਾ ਚੱਲਿਆ ਹੋਇਆ ਠੀਕ ਹੈ ਉਹ ਕੀ ਕਰਨ ਲੱਗਾ ਹੈ ਹੁਣ ਪਤਾ ਨਹੀਂ ਭਰਾਵਾ ਮੈਨੂੰ ਲੱਗਦਾ ਓਏ ਬਾਊ ਓਏ ਓਏ ਡਾਂਗ ਲੈਣ ਚੱਲਾਂ ਨੂੰ ਛਿੱਲਣ ਲਈ ਅੱਛਾ ਇਹਦੇ ਵਿੱਚ ਮਾਰਨੀ ਆ ਕਲੀ ਚ ਮਾਰੂ ਏ ਠੀਕ ਹੈ ਮੈਂ ਕਿਹਾ ਕਿਤੇ ਸਾਡੇ ਮਗਰ ਆਉਂ ਏ ਹੋਰ ਦੇ ਆਏ ਹਾਏ ਆ ਤਾਂ ਓਏ ਆ ਲੈ ਵੇਖੀ ਬਾਊ ਵੇਖੀ ਚੱਲ ਠੀਕ ਹੈ ਵੇਂਦਾ ਤੂੰ ਆਪ ਹੀ ਨੂੰ ਲਗਾ ਜਾਵੇਂ ਖੋਡੇ ਚ ਲੋ ਜੀ ਆ ਉਤੋਂ ਹੋ ਗਿਆ ਜੀ ਅੱਛਾ ਆ ਜਿਹੜੀ ਬੋਲੀ ਆ ਜਿਹੜਾ ਐਕਸੈਂਟ ਤੁਸੀਂ ਬੋਲਦੇ ਆ ਕਿੱਡਾ ਲੈਵਲ ਹੀ ਭਾਈ ਜਾਨ ਅਸੀਂ ਹਰ ਰੰਗ ਦੀ ਬੋਲੀ ਬੋਲ ਲੈਂਦੀ ਏ ਠੀਕ ਹੈ ਜਿਹੜੇ ਰੰਗ ਦਾ ਕੋਈ ਬੋਲੇ ਪਟਵਾਰੀ ਆਉਂਦੀ ਏ ਸਰਾਕੀ ਆਉਂਦੀ ਏ ਮਾਜਰੀ ਆਉਂਦੀ ਏ ਤੇ ਇਹ ਤੁਹਾਡੀ ਜਿਹੜੀ ਬਾਹਰ ਦੀ ਬੋਲੀ ਏ ਇਹ ਸਾਡੀ ਜਿਹੜੀ ਬੋਲੀ ਹੈ ਤਕਰੀਬਨ ਅਕਸਰ ਮੈਂ ਰਿਹਾ ਸ਼ਕਰਗੜ੍ਹ ਜੱਟਾਂ ਦੇ ਵਿੱਚ ਰਿਹਾ ਤੇ ਮੁੜ ਤੈਨੂੰ ਪਤਾ ਆਪਣੀ ਬੋਲੀ ਨਹੀਂ ਇਹ ਭੁੱਲ ਗਿਆ ਇਹ ਭੁੱਲ ਗਿਆ ਤੇ ਹੁਣ ਜ਼ਿਆਦਾ ਰਿਹਾ
ਉਹ ਬੋਲੂ ਆਇਆ ਹਾਂ ਉਹ ਮੇਰੇ ਨਾਲ ਬੋਲਦਾ ਤੇ ਮੈਂ ਵੀ ਹੋ ਗਿਆ ਸ਼ੁਰੂ ਹਲਕਾ ਹਲਕਾ ਅਸਲ ਚ ਨਾ ਇਹ ਅੱਗੇ ਮੈਂ ਵੇਖਿਆ ਝੱਟ ਉੱਥੇ ਬੈਠੇ ਹੀ ਤੇ ਲੱਗਿਆ ਆਪਦੀ ਇਸ ਬੋਲੀ ਦੇ ਵਿੱਚ ਬਾਹਰ ਦੀ ਬੋਲੀ ਬੋਲਣ ਦਾ। ਮੈਂ ਕਿਹਾ ਤੁਸੀਂ ਆਹ ਨਹੀਂ ਬੋਲਦੇ? ਉਹ ਕਹਿੰਦਾ ਯਾਰ ਮੈਂ ਤੁਹਾਡੇ ਨਾਲ ਤੁਹਾਡੇ ਵਾਲੇ ਬੋਲਦਾ ਤਾਂ ਕਰਕੇ, ਉਦਾਂ ਤਾਂ ਮੈਂ ਇਹੀ ਬੋਲਦਾ ਵਾਂ। ਵਸੀਮ ਕਹਿੰਦਾ ਜਾਂ ਮੋਸਟਲੀ ਬਾਹਰ ਅੰਦਰ ਰਹਿੰਦਾ ਨਾ, ਤੇ ਪਹਿਲਾਂ ਸ਼ਕਰਗੜ੍ਹ ਰਿਹਾ ਵਾ ਤੇ ਪਹਿਲੇ ਰਿਹਾ ਵਾ ਪੁਠਵਾਰ, ਉੱਥੇ ਪੁਠਵਾਰੀ ਐਕਸੈਂਟ ਬੋਲਦਾ ਸੀ ਤਾਂ ਕਰਕੇ। ਇੱਥੇ ਉਧਰ ਮੈਂ ਜੁੱਲਿਓ ਹਾਂ ਉਧਰ ਗਸ਼ਣੇ ਪਿਓ ਮਾੜੀ ਗੱਲ ਇੱਕ ਬੁੱਝੋ ਪੁੱਤਨਾ ਬਾਬਾ ਉਹ ਨਾ ਉਹ ਇਦਾਂ ਕਹਿੰਦਾ ਸੀ। ਅਸੀਂ ਚੱਲ ਜਾਂਦੇ ਸੀ ਨਾ ਪੀਟਰ ਟੂਵਲ ਚਲਾਉਣ ਤੇ ਉਹ ਨਾ ਅਸੀਂ ਗੇਟ ਗੂਟ ਖੋਲ ਜਾਂਦੇ ਸੀ ਤੇ ਉਹ ਨਾ ਇੱਕ ਦਿਨ ਮਜ਼ਰ ਨੂੰ ਆਂਦਾ ਪੁੱਤਰਾ ਇੱਕ ਗੱਲ ਬਾਵਾਂ ਮੇਰੀਆਂ ਗੱਲਾਂ ਦੀ ਨਾਰਾਜ਼ਗੀ ਨਹੀਂ ਕਰਨੀ। ਤੁਸਾਂ ਕੁੰਡੀਆਂ ਖੋਲੀ ਤੇ ਚਲੇ ਜਾਣੇ ਅੰਦਰ ਕੁੱਤੇ ਬਿੱਲੇ ਹੱਗਣੇ ਮੈਂ ਅੰਦਰੋਂ ਸਫਾਈਆਂ ਕਰਨਾ। ਆ ਭਾਈ ਉਹਨੇ ਸਿਆਣੀ ਗੱਲ ਕੀਤੀ ਸੀ ਵੈਸੇ। ਉਹਨੇ ਸਿਆਣੀ ਕੀਤੀ। ਲਓ ਜੀ ਆ ਵੀ ਵਧੀਆ ਹੋ ਗਿਆ ਨਿਜ਼ਾਮ। ਆ ਬਾਈ ਜੀ ਡਾਂਗ ਫਿਰਦੇ ਪਏ ਕਿਉਂਕਿ ਮਿਕਸ ਹੋ ਜਾਵੇ ਸਾਰਾ। ਹਾਂ ਹਾਂ ਨਹੀਂ ਉਹ ਹੋ ਗਿਆ ਨਾ ਵਿੱਚੋਂ ਢੇਲੇ ਜੇ ਵੇਲਾ ਟੁੱਟ ਗਿਆ ਬਾਈ, ਆਪਾਂ ਪਾਣੀ ਪਾਇਆ ਨਾ ਜ਼ਰਾ ਸਹੀ ਇਸ ਢੇਲੇ ਜੇ ਸੁਬਹ ਤਾਈਂ ਐਂ ਬਈ ਹੋ ਜਾਸੀ ਕਿ ਜ਼ਬਰਦਸਤ ਹੋ ਜਾਸੀ। ਹਾਂ ਇਹ ਬੱਪਾ ਬਣ ਜਾਸੀ। ਬੱਪਾ ਬਣ ਜਾਸੀ। ਉਹ ਕਹਿੰਦੀਆਂ ਸਾਨੂੰ ਵੀ ਬੱਪਾ ਪਾ ਜਾ ਗਾਓ। ਉਹਨਾਂ ਨੂੰ ਹੁਣ ਬਾਬਾ ਸ਼ੁਰੂ ਕਰਨਦੇ ਪਏ ਆ। ਦੋ ਮਗਰੀਆਂ ਆਉਣੀਆਂ ਨੇ ਅਸੀਂ ਪਾ ਕੇ ਤੇ ਵਿਹਲੇ ਹੋ ਜਾਣਾ ਮੋੜ ਇੱਦੇ ਆ ਜਸਾਂ ਅਸੀਂ। ਲੋ ਜੀ ਮਿੱਟੀ ਪਾਈ ਜਾਂਦੇ ਆ। ਇੱਧਰ ਪਾਤੀ ਸੀ ਪਹਿਲਾਂ ਹੀ ਤੇ ਆਹ ਹੁਣ ਪਾਉਣੇ ਪਏ ਆ ਇਹਨਾਂ ਦੇ ਨਾਲ ਨਾਲ ਜਰਾ ਕੀ ਬਾਹਰਲੇ ਪਾਸੇ ਤੇ ਅੰਦਰਲੇ ਪਾਸੇ। ਲਓ ਜੀ ਕਹਿੰਦੇ 2-4 ਰੇੜੀਆਂ ਹੋਰ ਪੈ ਜਾਣੀਆਂ ਨਾ ਤੇ ਬਿਲਕੁਲ ਫਿੱਟ ਹੋ ਜਾਊਗਾ। ਫਿਰ ਇਹਦੇ ਵਿੱਚ ਵਸੀਮ ਕਹਿੰਦਾ ਪਾਣੀ ਛੱਡ ਕੇ ਤੇ ਉਸ ਤੋਂ ਬਾਅਦ ਜਦੋਂ ਥੋੜੀ ਜਿਹੀ ਨਰਮ ਹੋ ਗਈ ਤੇ ਫਿਰ ਕੁਛ ਖੁਰਚ ਕੇ ਇੱਧਰ ਕਰ ਦਾਂਗੇ, ਮਤਲਬ ਇਹਦਾ ਵੀ ਲੈਵਲ ਨਿਕਲ ਜੂਗਾ। ਜਦੋਂ ਇਹਦਾ ਲੈਵਲ ਨਿਕਲ ਗਿਆ ਤੇ ਫਿਰ ਉਸ ਤੋਂ ਬਾਅਦ ਘਾਹ ਇੱਧਰ ਵੀ ਆ ਜਾਊਗਾ। ਮੈਂ ਪਹਿਲਾਂ ਵੀ ਦੱਸਿਆ ਕਿ ਇੱਥੇ ਵੀ ਘਾਹ ਲਾਉਣਾ ਵਾ, ਇਸ ਕਰਕੇ ਨਾ ਇਹਦਾ ਲੈਵਲ ਹੁਣ ਕੱਢਣਾ ਬੜਾ ਜ਼ਰੂਰੀ ਆ। ਪਾਣੀ ਪੂਣੀ ਨਿਕਲਦਾ ਵੀ ਪਾਣੀ ਦੀ ਨਿਕਾਸੀ ਵਾਸਤੇ ਜਿਹੜਾ ਲੈਵਲ ਆ ਉਹ ਨਿਕਲਣਾ ਜ਼ਰੂਰੀ ਆ। ਇਸ ਕਰਕੇ ਅਸੀਂ ਕਿਹਾ ਵੀ ਥੋੜਾ ਜਿਹਾ ਇਹਨੂੰ ਪਹਿਲਾਂ ਸੈਟਿੰਗ ਕਰ ਦਈਏ, ਉਸ ਤੋਂ ਬਾਅਦ ਫਿਰ ਇਹਨੂੰ ਖੁਰਚ ਕੇ ਮਿੱਟੀ ਸੈੱਟ ਕਰ ਦੇਵਾਂਗੇ। ਤੇ ਕਲੀ ਆਪਣੀ ਆਈ ਪਈ ਆ, ਬੰਦੇ ਨੂੰ ਹੁਣ ਫੋਨ ਕਰਦੇ ਆ ਬਾਈ ਨੂੰ ਕਿ ਵੀ ਮਸ਼ੀਨ ਦੇ ਕੇ ਜਾਵੇ ਉਹ ਜਿਹੜੀ ਰੰਗ ਮਾਰੀ ਦੀ ਆ, ਜਿਹਦੇ ਨਾਲ ਰੰਗ ਮਾਰੀ ਦਾ। ਉਹ ਹੁਣ ਰੰਗ ਮੈਂ ਕਿਹਾ ਆ ਬਾਈ ਨੂੰ, ਉਹ ਕਹਿੰਦੇ ਅਸੀਂ ਸੁਬਾਹ ਲੈ ਜਿਓ ਕਿਉਂਕਿ ਕਲੀ ਵਾਲਾ ਜਿਹੜਾ ਦੇਣਾ ਉਹ ਸੁਬਾਹ ਦਾ ਵਾ। ਸੁਬਾਹ ਆਪਾਂ ਕਲੀ ਕਰਨੀ ਆ ਤੇ ਰੰਗ ਕਰਨਾ ਵਾ। ਮਸ਼ੀਨ ਸੁਬਾਹ ਬਾਈ ਲੈ ਕੇ ਆ ਜਾਊਗਾ। ਤੇ ਇਹ ਆ ਜਿਹੜਾ ਵੀ ਆ ਜਾਲੀ ਸਾਰੀ ਤੇ ਆ ਜਿਹੜਾ ਵਾ ਤੇ ਉਹ ਅੰਦਰ ਆ ਜਿਹੜਾ ਸਤੱਬਲ ਘੋੜੀ ਦਾ, ਇਹਦੇ ਵਿੱਚ ਸਾਰੇ ਪਾਸੇ ਕਲੀ ਤੇ ਨਾਲ ਰੰਗ ਵੱਜੂਗਾ ਇਨਸ਼ਾਅੱਲਾ। ਤੇ ਵਸੀਮ ਲੱਗਾ ਹੋਇਆ ਮਾਸ਼ਾਅੱਲਾ ਧਾਰਾਂ ਕੱਢਣਾ। ਇਸ ਟਾਈਮ ਸ਼ਾਮ ਦਾ ਟਾਈਮ ਹੋ ਜਾਂਦਾ ਤੇ ਧਾਰਾਂ ਨੂੰ ਬਹਿ ਗਿਆ। ਆ ਜੋ ਵੀ ਬਲੋਕ ਵਾਲਿਓ ਕੋਈ ਦੁੱਧ ਸ਼ੁੱਧ ਪੀਣਾ ਹੈ ਤੇ ਮੈਂ ਚੋ ਕੇ ਤੇ ਮੱਗਾ ਤਿਆਰ ਹੈ ਤੇ ਇਹਦੇ ਵਿੱਚ ਪੀ ਸਕਦੇ ਹੋ ਤੁਸੀਂ। ਆਹੋ ਮੱਗਾ ਤਿਆਰ ਏ ਤੇ ਪੀ ਸਕਦੇ ਹੋ ਜਿੰਨਾ ਮਰਜੀ ਹੈ। ਹਾਂ ਜਿੰਨਾ ਕੱਚਾ ਦੁੱਧ ਉਬਾਲਣ ਵਾਲਾ ਕੋਈ ਜ਼ਿੰਮੇਵਾਰੀ ਨਹੀਂ, ਤਾਕਤ ਆਉਂਦੀ ਏ। ਤਾਕਤ ਆਉਂਦੀ ਏ। ਲਓ ਜੀ ਅੱਜ ਚੜ ਗਿਆ ਘੋੜੀ ਤੇ ਆਪ ਤੁਹਾਨੂੰ ਵਿਖਾ ਦਿੰਨੇ ਆ, ਚੈੱਕ ਕਰੋ। ਅੱਜ ਆਉਂਦੀ ਸਾਡੇ ਕੋਲ। ਅੱਗੇ ਮੈਂ ਚੜਿਆ ਸੀਗਾ, ਲੱਥ ਗਿਆ ਤੇ ਹੁਣ ਚੜਾ ਦਿੱਤਾ ਵਾ ਭਾਈ ਨੂੰ, ਕਿਉਂਕਿ ਅੱਜ ਉਹਨਾਂ ਨੇ ਫੈ ਹੀ ਨਹੀਂ ਹੋਣਾ ਕੋਈ, ਉਹਨਾਂ ਦਾ ਹੈਗਾ ਵਾ ਮਸਲਾ ਮੁਸਲਾ। ਚੈੱਕ ਕਰੋ ਬਸ ਕਰੋ ਅੱਜ ਆਪ ਹੀ ਮੈਂ ਕਿਹਾ ਉਹ ਫੈਜ਼ ਨਹੀਂ ਆਇਆ ਤੇ ਮੈਂ ਕਿਹਾ ਫੈਜ਼ ਦਾ ਭਾਈ ਘੋੜੀ ਨੂੰ ਮਸਲਾ, ਕੋ ਹੈ ਘੋੜੀ ਨੂੰ ਮੈਂ ਕਿਹਾ ਮਸਲਾ ਉਹਦੀ ਨੂੰ ਕਿਦਾਂ ਉਹਦੇ ਵੀ ਨਾਲ ਨਾ। ਘੋੜੀ ਪੈਰ ਨਾ ਉਹਦੇ ਥੱਲੋਂ ਥੋੜੇ ਜਿਹਾ ਖਰਾਬ ਹੋ ਗਿਆ ਪਿਛਲੇ, ਕਿਉਂਕਿ ਦੋਵੇਂ ਪੈਰ ਜਿਹੜੇ ਸੀ ਨਾ ਉਹ ਖੁਰੀਆਂ ਨਹੀਂ ਸੀ ਲੱਗੀਆਂ ਤੇ ਪੱਕੀ ਤੇ ਬਹੁਤੀ ਕੱਢ ਲਈ ਉਹਨੇ ਤੇ ਉਹ ਘਸ ਗਿਆ ਪੈਰ ਥੋੜੇ ਜਿਹੇ ਤੇ ਉਹ ਮਨਾਉਣ ਜੇ ਲੱਗ ਗਏ ਸੀ ਬਸ ਮੇਰੀਆਂ। ਹੁਣ ਕਹਿੰਦਾ ਖੁਰੀਆਂ ਲਵਾ ਕੇ ਲਿਆਉਂ। ਉਹ ਕਹਿੰਦਾ ਖੁਰੀਆਂ ਲਵਾਉਂਦੇ ਆ ਤੇ ਆਪਾਂ ਬੰਦਾ ਸਾਧਦੇ ਆ ਕਿਉਂਕਿ ਪੱਕੀ ਪੁੱਕੀ ਤੇ ਕੱਢਣੀ ਹੁੰਦੀ, ਹੁਣ ਖੁਰੀਆਂ ਲਵਾਈਏ। ਅੱਗੇ ਤੇ ਤੋਰਿਆ ਕੱਚੀ ਤੇ ਆਪ ਹੀ ਮੈਂ ਕੱਢਣ ਦੀ ਮੈਂ ਚੜਿਆ ਵਾਂ ਤੇ ਤੁਰੇ ਹੀ ਨਹੀਂ। ਕਹਿੰਦੀ ਇਹਨੇ ਕਿਹੜਾ ਮੈਨੂੰ ਕੁਝ ਕਹਿਣਾ। ਇਹਨੇ ਕਿਹੜਾ ਕੁਝ ਕਹਿਣਾ ਨਹੀਂ। ਮੈਂ ਅੱਡੀ ਲਈ ਤੇ ਖੜੋਗੀ ਆਰਾਮ ਨਾਲ। ਕਹਿੰਦੀ ਮੈਂ ਅੱਡੀ ਲਈ ਖੜੋਗੀ, ਡਰਦੀ ਨਹੀਂ ਨਾ, ਡਰ ਹੈ ਨਹੀਂ ਨਾ। ਕੋਈ ਨਹੀਂ ਹੋ ਜਾਏਗੀ। ਤੇ ਇਹ ਆਪਣੇ ਨਾਲ ਬਾਹਰ ਦੇ ਬੰਦੇ ਜ਼ਿਆਦਾ ਡਰਦੀ ਹੁੰਦੀ ਵੈਸੇ। ਮੈਂ ਬਾਹਰ ਦਾ ਨਹੀਂ ਤੂੰ ਬਾਹਰ ਦੇ ਹਿਸਾਬ ਨਾਲ ਚੱਲ ਚੱਲ ਅੰਬਰ ਬੈਕ ਨਹੀਂ। ਮੈਂ ਥੋੜਾ ਜਿਹਾ ਨਾ ਮੈਂ ਤੈਨੂੰ ਦੱਸਦਾ ਉਹਦਾ ਰੀਜ਼ਨ। ਮੈਂ ਥੋੜਾ ਜਿਹਾ ਡਰਨਾ ਛੱਡਿਆ, ਮੇਰੇ ਅੰਦਰ ਉਹ ਡਰ ਨਿਕਲਿਆ ਵਾ ਲਾਡੀ ਦੇ ਬਹਿ ਕੇ ਤੇ ਇਹਨੂੰ ਵੇਖ ਕੇ ਵੀ ਇਹ ਜੋ ਮਰਜ਼ੀ ਕਰੇ ਇਹ ਕੁਝ ਨਹੀਂ ਕਹੇਗੀ। ਤੁਸੀਂ ਦਲੇਰ ਹੋ ਕੇ ਚੜ ਜਾਓ, ਘੋੜੀ ਤੁਹਾਨੂੰ ਕਹਿੰਦੀ ਕੁਝ ਨਹੀਂ। ਸਮਝ ਗਿਆ? ਆਹ ਹੀ ਰੌਲਾ ਸੀ ਬਸ। ਉਹ ਚੀਜ਼ ਮੈਂ ਥੋੜਾ ਜਿਹਾ ਮੈਨੂੰ ਡਿੱਗਣ ਤੋਂ ਜਿਹੜਾ ਡਰ ਸੀ ਉਹ ਗੇਰ ਬਰਾਬਰ ਹੋ ਗਿਆ ਉੱਤੇ ਬਹਿ ਕੇ ਜਰਾ, ਤੇ ਹੋਰ ਮਜ਼ੀਦ ਉੱਤੇ ਚੜਾਂਗੇ ਤੇ ਇਹ ਡਰ ਸ਼ਰ ਨਿਕਲ ਜਾਣੇ ਸਾਰੇ। ਇਹਦਾ ਵੀ ਲਾ ਲੈਨੇ, ਇਹਦਾ ਵੀ ਲਾ ਲੈਣਾ। ਚੱਲ ਪੁੱਤ ਚੱਲ ਅੰਬਰ ਚੱਲ ਅੰਬਰ ਸ਼ੂਟ ਲਾ ਦੇ। ਚੱਲ ਸੂਟ ਨਾ ਲਵਾ ਲਾਂ, ਏਡਾ ਡਰ ਨਹੀਂ ਲੱਥਾ। ਚੱਲ ਛੱਡ ਦੇ ਤੂੰ ਨਾ ਪਿੱਛੇ ਤੋਂ ਹੱਥ। ਚੱਲ ਮੂੰਹ ਚਕਾ ਦਾ ਇੱਥੇ। ਚੱਲ ਸੈਮ ਕੜਿਆਲਾ ਉਹੀ ਗੱਲ ਆ। ਹਾਂ ਕੜਿਆਲਾ ਇੱਕ ਪਾਸੋਂ ਕਰ
ਚਲੋ ਕਰ ਲੈਨੇ ਲਿਆ ਇਹਨੂੰ ਫਿਰ। ਲੋ ਜੀ ਉਤਰੇ ਅੰਬਰ ਰਾਣੀ ਤੋਂ ਪਸੀਨੋ ਪਸੀਨੀ ਹੋ ਗਈ ਆ, ਗਰਮੀ ਵਾਵਾ ਸਾਰੀ ਆ। ਤੇ ਮੈਂ ਕਿਹਾ ਐਵੇਂ ਨਾ ਹਾਂ ਵੀ ਚੱਲ ਲੈਂਦੇ ਮੈਂ ਕਿਹਾ ਥੋੜੀ ਬਹੁਤੀ ਨਾ ਬਸ ਇੱਕ ਵਾਰੀ ਗੇੜੀ ਲੱਗ ਜਾਵੇ, ਕਿਉਂਕਿ ਫੈਜ਼ ਨਹੀਂ ਆਇਆ। ਤੇ ਇਹ ਜੇ ਅੱਜ ਨਾ ਕੱਢਦੇ ਤੇ ਫਿਰ ਨਾ ਸਾਡਾ ਡਰ ਉਤਰਨਾ ਸੀ ਤੇ ਨਾ ਸਾਨੂੰ ਸਮਝ ਆਉਣੀ ਸੀ ਵੀ ਇਹ ਕੱਲੀ ਫੈਜ਼ ਤੋਂ ਇਲਾਵਾ ਹੀ ਤੁਰਦੀ ਆ ਜਾਂ ਆਪਣੇ ਨਾਲ ਵੀ ਤੁਰ ਪਊਗੀ ਭੋਰਾ। ਤੇ ਇਹ ਆ ਵੀ ਥੋੜਾ ਦੁੜਕੀ ਦੜਕੀ ਆ, ਥੋੜੀ ਛੁਤਰੀ ਚਾਲ ਦੇ ਵਿੱਚ ਮਤਲਬ ਜਿਹੜੀ ਆਉਂਦੀ ਨਾ, ਮਤਲਬ ਵੀ ਆਪਣੇ ਕੋ ਵੀ ਆ ਸਕਦੀ ਆ, ਲੇਕਿਨ ਉਹ ਸੈਡਲ ਵਗੈਰਾ ਨਹੀਂ ਨਾ ਨਾਲ ਲੱਗੀ ਹੋਈ, ਉਹਦੇ ਕਰਕੇ ਥੋੜਾ ਜਿਹਾ ਮੈਨੂੰ ਬੈਲੈਂਸ ਕਰਨਾ ਪ੍ਰੋਬਲਮ ਹੁੰਦਾ, ਕਿਉਂਕਿ ਮੈਂ ਕਦੇ ਚੜਿਆ ਨਹੀਂ ਗਾ, ਪਹਿਲੀ ਵਾਰੀ ਹੈ, ਤੁਹਾਨੂੰ ਦੱਸਿਆ ਸੀ ਪਹਿਲੇ ਵੀ, ਸੋ ਤਾਂ ਕਰਕੇ। ਲੇਕਿਨ ਅਲਹਮਦੁਲਿਲਾ ਵਧੀਆ ਹੈ। ਤੇ ਇੱਧਰ ਆਪਣੀਆਂ ਮਾਸ਼ਾਅੱਲਾ ਬਤਖਾਂ ਲੱਗੀਆਂ ਹੋਈਆਂ ਵਾ ਨਹਾ ਧੋ ਕੇ ਰੈਡੀ। ਤੇ ਦਾਣੇ ਆ ਗਏ ਆ, ਲਓ ਜੀ ਦਾਣੇ ਦੂਣੇ ਪਾ ਦਈਏ ਬੱਚਿਆਂ ਸਾਰਿਆਂ ਨੂੰ। ਲਓ ਜੀ ਦੇਖੋ ਨਿਕਲਦੇ ਆਲੇ ਦੁਆਲਿਓ, ਉਹ ਫਿਰਦੇ ਆ ਉਹ ਵੀ ਫਿਰਦੀਆਂ ਥੱਲੇ ਵੀ। ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਆਉਣਾ ਕਿਵੇਂ ਦੀ ਆ। ਅੱਗੇ ਨਾ ਉਹ ਤੇ ਥੱਲੇ ਥੋੜਾ ਜਿਹਾ ਹੈਗਾ ਸੀ ਰਾਹ, ਤੇ ਉਧਰੋਂ ਆ ਜਾਂਦੇ ਸੀ। ਆ ਜਾਣਗੇ, ਇੱਥੇ ਪਾ ਉਹਨਾਂ ਨੇ ਪੂਰੀ ਅੰਦਰ ਬਾਹਰ ਜਾਣਾ। ਆ ਜਾਓ ਵੇ। ਬਤਖਾਂ ਹੁੰਦੀਆਂ ਨਹੀਂ। ਲੋ ਜੀ ਇੱਧਰ ਆ ਗਿਆ ਵਾ ਵਸੀਮ ਘਾਹ ਲੈ ਕੇ ਅੰਬਰ ਵਾਸਤੇ। ਸਵੇਰ ਦਾ ਕਹਿੰਦਾ ਪਾਇਆ ਨਹੀਂ ਤੇ ਇਸ ਟਾਈਮ ਪਾ ਦਈਏ। ਤੇ ਬਤਖਾਂ ਉਸਤਾਦ ਜੀ ਸਵੇਰ ਦੀਆਂ ਨਾ ਦਾਣੇ ਘਰੇ ਖਿਲਰੇ ਪਏ ਆ। ਉਹ ਬਤਖਾਂ ਮਾਸ਼ਾਅੱਲਾ ਉੱਥੇ ਹੀ ਕੈਮਾ ਚੱਕ ਗਈਆਂ ਦਾ ਪੂਰਾ ਨਿਜ਼ਾਮ। ਹਾਂ ਪਾਤੇ ਇਹਨਾਂ ਨੂੰ ਅੰਦਰ ਸਿੱਟ ਦੇ ਥੋੜੇ ਹੋਰ। ਕਬੂਤਰਾਂ ਨੂੰ ਪਾਇਆ ਇਹਨਾਂ ਬਹੁਤ ਆ। ਚੱਲ ਪਾ ਦੇ। ਅੱਜ ਘਰੇ ਵੀ ਸਾਰੇ ਸ਼ਾਹੀ ਘਰੇ ਗਈ ਅੱਜ। ਅੱਛਾ ਮਤਲਬ ਘਰੇ ਰੱਜ ਰੁੱਝ ਕੇ ਤੇ ਪੂਰਾ ਨਾ ਚੱਕਿਆ ਤੇ ਮਾਂਡੇ ਘਰੇ ਨੇ। ਲੋ ਜੀ ਕੁੱਕੜਾਂ ਨੇ ਦਾਣੇ ਛਾਣੇ ਖਾ ਲਏ ਆ। ਐਂਬਰ ਨੂੰ ਜੱਟੂ ਫੇਰ ਲਿਆਇਆ ਵਾ, ਕਹਿੰਦਾ ਇਹ ਫੋਟੋ ਖਿੱਚੋ ਮੇਰੀ ਤਸਵੀਰ। ਤੈਨੂੰ ਅੱਜ ਚਾਹ ਕਿੱਥੋਂ ਚੜ ਗਿਆ ਤਸਵੀਰ ਦਾ ਤੇ ਵੀਡੀਓ ਦਾ? ਸਾਰੇ ਆਪਣੀ ਘੋੜੀ ਨੇ ਸਾਰਿਆਂ ਨੇ ਆਪ ਤਸਵੀਰਾਂ ਖਿੱਚ ਲੀਆਂ ਵਾ, ਮੈਂ ਹੀ ਰਹਿ ਗਿਆ ਬਸ। ਅੱਛਾ ਤੇ ਸਾਰੇ ਇਦਾਂ ਤੇ ਘੋੜੀ ਤੇ ਚੜ ਵੀ ਗਏ ਜਿਹੜੇ ਸਵਾਰ ਹੁੰਦੇ ਆ, ਤੂੰ ਰਹਿ ਗਿਆ? ਨਹੀਂ ਹਾਂ ਤਸਵੀਰਾਂ ਜਿਹਨਾਂ ਨੇ ਖਿਚਾਈਆਂ ਕਈ ਨਹੀਂ ਚਲੇ, ਕਈ ਚਲੇ ਆ। ਅੱਛਾ ਤੂੰ ਤਸਵੀਰਾਂ ਵਾਲਿਆਂ 'ਚ ਸ਼ੁਮਾਰ ਹੋ ਗਿਆ, ਤਸਵੀਰਾਂ ਵੀਡੀਓ ਵਾਲੇ 'ਚ ਹੈ। ਜੱਟੂ ਨੇ ਭਾਈ ਕਦੇ ਨਹੀਂ ਕਿਹਾ ਮੇਰੀ ਵੀਡੀਓ ਬਣਾਓ, ਕਦੇ ਨਹੀਂ ਕਿਹਾ ਮੇਰੀ ਤਸਵੀਰ ਬਣਾਓ। ਅੱਜ ਇਹਨੇ ਕਿਹਾ ਘੋੜੀ ਫੜ ਕੇ ਆਪ ਹੀ ਲੈ ਗਿਆ, ਉਹ ਤੈਨੂੰ ਕਹਿੰਦਾ ਮੇਰੀ ਤਸਵੀਰਾਂ ਖਿੱਚੋ ਸੌਰੀ, ਤੇ ਮੇਰੀਆਂ ਵੀਡੀਓ ਬਣਾਓ। ਅਸੀਂ ਭਾਈ ਵੀਡੀਓ ਵੀ ਬਣਾਤੀ, ਤਸਵੀਰ ਵੀ ਖਿੱਚ ਦਿੱਤੀ ਆ। ਤੇ ਬਾਕੀ ਅੱਲਾ ਰੱਖੇ ਖੈਰ ਸੁੱਖ। ਕੰਮ ਅੱਜ ਸਾਰੇ ਤਕਰੀਬਨ ਜਿਹੜੇ ਬੋਲੇ ਸੀ ਉਹ ਨਿਬੜ ਗਏ ਨੇ। ਸੁਬਾਹ ਇਨਸ਼ਾਅੱਲਾ ਜਿਹੜਾ ਵਾ ਕਰਾਂਗੇ ਆਪਾਂ ਕਲੀ। ਆ ਬਾਈ ਲੱਗਾ ਹੋਇਆ ਕਲੀ ਨੂੰ, ਇੱਕ ਵਾਰੀ ਜਦੋਂ ਵੀ ਗੇੜਾ ਜਿਹੜਾ ਦਿੰਦਾ ਵਾ ਤੇ ਆ ਕੇ ਨਾ ਮਾਰ ਦਿੰਦਾ ਵਿੱਚ ਛੋਟਾ ਜਿਹਾ। ਤੇ ਬਾਕੀ ਆ ਵੀ ਹੋ ਗਿਆ ਸੀ, ਉਹ 3 ਰਹਿ ਗਏ ਆ, ਉਹ ਸਵੇਰੇ ਭਰ ਲਾਂਗੇ ਇਨਸ਼ਾਅੱਲਾ। ਤੇ ਹੁਣ ਮਿਲਦੇ ਆ ਸਵੇਰੇ ਨਵੇਂ ਵਲੌਗ 'ਚ, ਨਵੀਂ ਵੀਡੀਓ 'ਚ, ਇੱਕ ਨਵੀਂ ਰੂਟੀਨ ਦੇ ਵਿੱਚ। ਆਦਾ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ, ਸਾਨੂੰ ਦੁਆਵਾਂ 'ਚ ਲਾਜ਼ਮੀ ਯਾਦ ਰੱਖਣਾ ਵਾ। ਹੁਣ ਦਿਓ ਇਜਾਜ਼ਤਾਂ, ਮਿਲਦੇ ਆ ਸੁਬਾਹ ਇੱਕ ਨਵੀਂ ਰੂਟੀਨ ਨਾਲ, ਨਵੇਂ ਵਲੌਗ 'ਚ, ਨਵੇਂ ਦਿਨ 'ਚ। ਦਿਓ ਇਜਾਜ਼ਤਾਂ, ਰੱਬ ਰੱਖਾ।